ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਇੱਕ ਵਾਰੀ ਫੇਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਸਿੱਖ ਵਿਰਾਸਤ ਸਰਹੱਦੋਂ ਪਾਰ ਦੇ ਨਾਮ ਦੀ ਕਿਤਾਬ, ਨਾਮ ਦਾ ਹੀ ਇਹ ਜਿਹੜਾ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕਰ ਰਹੇ ਹਾਂ। ਇਸ ਕਿਤਾਬ ਦੇ ਲੇਖਕ ਆਪਣੇ ਨਾਲ ਇਸ ਟਾਈਮ ਡਾਕਟਰ ਦਲਵੀਰ ਸਿੰਘ ਪੰਨੂ ਉਹ ਜੁੜ ਚੁੱਕੇ ਨੇ ਸਟੂਡੀਓ ਦੇ ਵਿੱਚ। ਇੱਕ ਵਾਰੀ ਫਿਰ ਡਾਕਟਰ ਪੰਨੂ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ, ਬਹੁਤ ਬਹੁਤ ਰਾਜਕਮਲ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਇੱਕ ਵਾਰੀ ਫਿਰ ਪੰਜਾਬੀ ਰੇਡੀਓ USA ਦੇ ਬਹੁਤ ਪਿਆਰੇ ਸਰੋਤਿਆਂ ਨੂੰ ਰੂਬਰੂ ਹੋਣ ਦਾ ਮੈਨੂੰ ਮੌਕਾ ਮਿਲਿਆ। ਸ਼ੁਕਰੀਆ ਜੀ। ਪਿਛਲੇ ਤਕਰੀਬਨ 2-3 ਹਫ਼ਤਿਆਂ ਤੋਂ ਆਪਾਂ ਇਹ ਜਿਹੜਾ ਪ੍ਰੋਗਰਾਮ ਆ ਉਹ ਲੈ ਕੇ ਆਏ ਹਾਂ। ਜਿਹੜੀ ਬਿਲਕੁਲ ਨਵੀਂ ਆਈ ਹੋਈ ਕਿਤਾਬ ਹੈਗੀ ਆ, ਉੱਦਾਂ ਦਾ ਥੋੜ੍ਹਾ ਚਿਰ ਹੋ ਗਿਆ, ਪਰ ਆਪਾਂ ਅਜੇ ਵੀ ਨਵੀਂ ਕਹਾਂਗੇ ਕਿਉਂਕਿ ਕਿਤਾਬਾਂ ਇੰਨੀ ਜਲਦੀ ਪੁਰਾਣੀਆਂ ਨਹੀਂ ਹੁੰਦੀਆਂ, ਕਿਉਂਕਿ ਪੜ੍ਹਦਿਆਂ ਨੂੰ ਸਾਰਾ ਕੁਛ ਕਰਦਿਆਂ ਨੂੰ ਸਮਾਂ ਲੱਗਦਾ ਆ। ਅਤੇ ਇਹ ਕਿਤਾਬ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਜਿਸ ਦੇ ਵਿੱਚ ਖਾਸ ਕਰਕੇ ਜਿਹੜੀ ਸਿੱਖ ਵਿਰਾਸਤ, ਜਿਹੜੀ ਗੁਰੂ ਸਾਹਿਬਾਨ ਦੇ ਨਾਲ ਜਾਂ ਸਿੱਖ ਰਾਜਿਆਂ ਦੇ ਨਾਲ ਜਾਂ ਸਿੱਖੀ ਦੇ ਨਾਲ ਸੰਬੰਧਿਤ ਜਿਹੜੇ ਵੀ ਧਾਰਮਿਕ ਜਾਂ ਸਮਾਜਿਕ ਸਥਾਨ ਜਿਹੜੇ ਲਹਿੰਦੇ ਪੰਜਾਬ ਦੇ ਵਿੱਚ ਰਹਿ ਗਏ ਸੀਗੇ, ਉਹਨਾਂ ਦੀ ਵਿਸ਼ੇਸ਼ ਖੋਜ ਕਰਕੇ ਇਹ ਕਿਤਾਬ ਜਿਹੜੀ ਆ ਉਸ ਦਾ ਪਹਿਲਾ ਵੋਲੀਊਮ ਜਿਹੜਾ ਆ ਉਹਨਾਂ ਨੇ ਤਿਆਰ ਕੀਤਾ ਹੋਇਆ ਡਾਕਟਰ ਪੰਨੂ ਹੁਣਾਂ ਨੇ। ਸੋ ਉਸ ਦੇ ਬਾਰੇ ਆਪਾਂ ਚਰਚਾ ਕਰ ਰਹੇ ਹਾਂ। ਅਜੇ ਆਪਾਂ ਇਸ ਦੇ ਪਹਿਲੇ ਹੀ ਅਧਿਆਇ ਦੇ ਵਿੱਚ ਪਹਿਲੇ ਚੈਪਟਰ ਦੇ ਵਿੱਚ ਆਪਾਂ ਚੱਲ ਰਹੇ ਹਾਂ। ਸੋ ਇਸ ਚੈਪਟਰ ਦਾ ਜਿਹੜਾ ਆਪਣਾ ਤੀਸਰਾ ਹਿੱਸਾ ਆ ਉਹ ਆਪਾਂ ਹੁਣ ਆਪਣੇ ਸਰੋਤਿਆਂ ਦੇ ਨਾਲ ਅੱਜ ਪੇਸ਼ ਜਿਹੜਾ ਕਰ ਰਹੇ ਹਾਂ। ਸੋ ਸਮਾਂ ਅਸੀਂ ਆਰਾਮ ਦੇ ਨਾਲ ਲੈਣਾ ਤਾਂ ਜੋ ਤੁਹਾਡੇ ਆਪਣੇ ਸਰੋਤਿਆਂ ਨੂੰ ਸਾਰੀਆਂ ਚੀਜ਼ਾਂ ਜਿਹੜੀਆਂ ਵੱਧ ਤੋਂ ਵੱਧ ਪਤਾ ਲੱਗ ਸਕੇ। ਸੋ ਐਮਾਜ਼ੋਨ ਵਗੈਰਾ ਤੋਂ ਜੇ ਤੁਸੀਂ ਇਹ ਕਿਤਾਬ ਬਾਏ ਕਰਨੀ ਆ ਤਾਂ ਤੁਸੀਂ ਉੱਥੇ ਸਰਚ ਕਰਨਾ ਆ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ ਜਾਂ ਡਾਕਟਰ ਦਲਵੀਰ ਪੰਨੂ ਕਰਕੇ ਵੀ ਤੁਸੀਂ ਉੱਥੇ ਜਿਹੜਾ ਉਹ ਸਰਚ ਕਰ ਸਕਦੇ ਹੋ ਅਤੇ ਫਿਰ ਇਹ ਕਿਤਾਬ ਤੁਹਾਡੇ ਸਾਹਮਣੇ ਜਿਹੜੀ ਉਹ ਆ ਜਾਵੇਗੀ ਅਤੇ ਤੁਸੀਂ ਇਸ ਨੂੰ ਬਾਏ ਕਰ ਸਕਦੇ ਹੋ। ਵੱਖ-ਵੱਖ ਮੁਲਕਾਂ ਦੇ ਵਿੱਚ ਇੱਦਾਂ ਐਮਾਜ਼ੋਨ ਤੋਂ ਜਾਂ ਉੱਥੇ ਲੋਕਲ ਜਿਹੜੇ ਵਿਕਰੇਤਾ ਹੈਗੇ ਆ ਉਹਨਾਂ ਤੋਂ ਤੁਸੀਂ ਇਸ ਕਿਤਾਬ ਨੂੰ ਬਾਏ ਕਰ ਸਕਦੇ ਹੋ। ਇਸ ਕਿਤਾਬ ਦੀ ਖੂਬੀ ਇਹ ਆ ਵੀ ਇਹਨਾਂ ਨੇ ਇਸ ਨੂੰ ਵਿਸ਼ਵ ਕੌਮੀ ਪੱਧਰ ਦੇ ਉੱਤੇ ਜਿਹੜਾ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਆ ਤਾਂ ਜੋ ਜਿਹੜੇ ਬਾਕੀ ਵੀ ਮੁਲਕਾਂ ਦੇ ਹੋਰ ਹਿਸਟੋਰੀਅਨਸ ਆ ਉਹ ਵੀ ਇਸ ਦੇ ਨਾਲ ਜਿਹੜਾ ਜੁੜਨ, ਅਤੇ ਇੰਗਲਿਸ਼ ਦੇ ਵਿੱਚ ਉਹਨਾਂ ਨੇ ਵਿਸ਼ੇਸ਼ ਤੌਰ 'ਤੇ ਕਿਤਾਬ ਲਿਖੀ ਆ। ਸੋ ਪਿਛਲੇ ਹਫ਼ਤੇ ਆਪਾਂ ਡਾਕਟਰ ਪੰਨੂ ਜਿਹੜੇ ਗੁਰੂ ਸਾਹਿਬਾਨ, ਗੁਰੂ ਨਾਨਕ ਦੇਵ ਜੀ ਤੋਂ ਬਾਅਦ ਦੇ ਵਿੱਚ ਜਿਹੜੇ ਹੋਰ ਗੁਰੂ ਸਾਹਿਬਾਨ ਉੱਥੇ ਪਹੁੰਚੇ ਸੀਗੇ, ਉਹਨਾਂ ਦੇ ਨਾਲ ਸੰਬੰਧਿਤ ਇਤਿਹਾਸ ਆ ਜਿਹੜਾ ਉਹ ਆਪਾਂ ਫਰੋਲਣ ਦੀ ਕੋਸ਼ਿਸ਼ ਕੀਤੀ ਸੀਗੀ। ਮੈਂ ਥੋੜ੍ਹਾ ਜਿਹਾ ਉਸ ਦੇ ਵਿੱਚ ਮੈਂ ਪਿੱਛੇ ਜਾਣਾ ਚਾਹੁੰਦਾ ਹਾਂ। ਜਦੋਂ ਲਾਸਟ ਟਾਈਮ ਆਪਾਂ ਗੱਲ ਕੀਤੀ ਸੀਗੀ ਵੀ ਗੁਰੂ ਸਾਹਿਬਾਨ ਦੇ ਦੁਆਰਾ ਮੰਜੀਆਂ, ਮਸੰਦ, ਇਹ ਸਾਰਾ ਕੁਛ ਉੱਥੇ ਜਦੋਂ ਇਹ ਸਥਾਪਿਤ ਕੀਤਾ ਗਿਆ ਸੀਗਾ, ਮੈਂ ਕਿਉਰਿਓਸਿਟੀ ਵਜੋਂ ਮੈਂ ਇੱਕ ਜਿਹੜਾ ਇਹ ਸਵਾਲ ਪੁੱਛਣਾ ਚਾਹੁੰਦਾ ਹਾਂ ਵੀ ਅੱਜ ਦੇ ਯੁੱਗ ਦੇ ਵਿੱਚ ਜਿਹੜਾ ਇੱਕ ਮਸੰਦ ਸ਼ਬਦ ਹੈਗਾ ਆ ਉਸ ਨੂੰ ਬੜਾ ਹੀ ਨੈਗੇਟਿਵ ਵੇ ਦੇ ਨਾਲ ਦੇਖਿਆ ਜਾਂਦਾ ਹੈ। ਜਦੋਂ ਤੁਸੀਂ ਲਾਸਟ ਟਾਈਮ ਦੱਸ ਰਹੇ ਸੀ, ਮੇਰੀ ਬੜੀ ਜਿਗਿਆਸਾ ਸੀ, ਮੈਂ ਪੁੱਛਿਆ, ਮੈਂ ਚਲੋ ਅਗਲੀ ਵਾਰੀ ਮੈਂ ਤੁਹਾਨੂੰ ਪੁੱਛੂੰਗਾ ਵੀ ਇਹ ਮਸੰਦ ਗੁਰੂ ਸਾਹਿਬ ਦੇ ਵੱਲੋਂ ਸਥਾਪਿਤ ਹੋਣ ਤੋਂ ਬਾਅਦ ਦੇ ਵਿੱਚ ਅੱਜ ਇੰਨਾ ਨੈਗੇਟਿਵ ਕਿੱਦਾਂ ਬਣ ਗਿਆ? ਇਹ ਜੀ ਤੁਹਾਡਾ ਬਹੁਤ ਹੀ ਵਧੀਆ ਪ੍ਰਸ਼ਨ ਹੈ ਰਾਜਕਰਨ ਵੀਰ ਜੀ। ਐਕਚੁਅਲੀ ਜਿਹੜੇ ਮੰਜੀਆਂ ਸਥਾਪਿਤ ਕੀਤੀਆਂ ਸੀ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ, ਅਤੇ ਮੁੜ ਕੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਜਿਹੜੀ ਮੰਜੀ ਵਰਡ ਹੈਗਾ ਬਕਾਇਦਾ, ਕਿਉਂਕਿ ਜਿਹੜੇ ਸਿੱਖ ਫਿਲੋਸਫੀ ਨੂੰ ਫੈਲਾਉਣ ਦੇ ਲਈ ਧੁਰੇ ਐਸਟੈਬਲਿਸ਼ ਕੀਤੇ ਸੀਗੇ ਉਹ ਅਲੱਗ-ਅਲੱਗ ਜਗ੍ਹਾ 'ਤੇ ਉਹ ਮੰਜੀ ਵਰਡ 22 ਜਾਂ 23 ਮੰਜੀ ਮੇਰੇ ਖਿਆਲ ਤੀਜੇ ਪਾਤਸ਼ਾਹੀ ਨੇ, ਗੁਰੂ ਅਮਰਦਾਸ ਜੀ ਪਾਤਸ਼ਾਹ ਨੇ ਐਸਟੈਬਲਿਸ਼ ਕੀਤੀਆਂ ਸੀਗੀਆਂ ਜੀ। ਉਸ ਤੋਂ ਫੌਰਨ ਬਾਅਦ ਚੌਥੇ ਪਾਤਸ਼ਾਹ ਦੇ ਵੇਲੇ ਇਹ ਜਿਹੜਾ ਵਰਡ ਹੈਗਾ ਇਹ ਮਸੰਦ ਦੇ ਨਾਲ ਜਿਹੜਾ ਹੈਗਾ ਚੇਂਜ ਹੋ ਜਾਂਦਾ ਹਿਸਟਰੀ ਦੇ ਵਿੱਚ। ਜਿਹੜੇ ਮਤਲਬ ਗੁਰੂ ਸਾਹਿਬ ਨੂੰ ਅੱਗੇ ਰੈਪਰੈਜ਼ੈਂਟੇਟਿਵ ਕਰਨ ਵਾਲੇ ਲੋਕ ਹੈਗੇ ਆ ਉਹਨਾਂ ਨੂੰ ਮਸੰਦ ਦਾ ਨਾਮ ਕਿਹਾ ਜਾ, ਔਰ ਬਹੁਤ ਸਤਿਕਾਰਿਤ ਨਾਮ ਹੈਗਾ ਪੁਰਾਣੀ ਹਿਸਟਰੀ ਦੇ ਵਿੱਚ ਇਹ ਚੌਥੇ ਪਾਤਸ਼ਾਹੀ ਤੋਂ ਲੈ ਕੇ ਅਰਾਊਂਡ 9ਵੇਂ-10ਵੇਂ ਪਾਤਸ਼ਾਹੀ ਤੱਕ ਇਹ ਜਿਹੜਾ ਹੈਗਾ ਮਸੰਦਾਂ ਦੇ ਥਰੂ ਹੀ ਜਿਹੜਾ ਗੁਰੂ ਸਾਹਿਬ ਦੇ ਕੋਲ ਜਿਹੜੇ ਲੋਕੀ ਪਹੁੰਚਦੇ ਸੀਗੇ, ਉਹਨਾਂ ਦੇ ਜਿਹੜੇ ਸੀ ਗਿਫਟ ਸੀਗੇ ਜਾਂ ਉਹਨਾਂ ਦੀ ਕਹਿ ਲਓ ਵੀ ਕਿਸੇ ਤਰ੍ਹਾਂ ਦੀ ਜਿਹੜੀ ਕਮਿਊਨੀਕੇਸ਼ਨ ਸੀ ਗੁਰੂ ਸਾਹਿਬ ਤੱਕ, ਜਿਹੜੇ ਮਸੰਦ ਸੀ ਉਹ ਉਸ ਚੀਜ਼ ਦੀ ਹੈਂਡਲਿੰਗ ਕਰਦੇ ਸੀਗੇ ਜੀ। ਪਰ 10ਵੇਂ ਪਾਤਸ਼ਾਹੀ ਨੇ ਇਹ ਜਿਹੜੀ ਪ੍ਰਥਾ ਸੀ ਖਤਮ ਕਰਤੀ। ਉਹਨਾਂ ਨੇ ਫਿਰ ਪੰਜ ਪਿਆਰੇ ਜਿਹੜੇ ਥਾਪਣ ਦਾ ਇਹ ਕਿਹਾ ਜਾਂਦਾ ਕਿ ਇੱਕ ਬਹੁਤ ਮੁੱਖ ਕਾਰਨ ਇਹ ਸੀ ਪਈ ਕਿ ਗੁਰੂ ਦੇ ਔਰ ਸੰਗਤ ਦੇ ਵਿਚਕਾਰ ਮੈਨੂੰ ਕੋਈ ਨਹੀਂ ਚਾਹੀਦਾ, ਅਤੇ ਮਤਲਬ ਤੁਸੀਂ ਡਾਇਰੈਕਟਲੀ ਜਿਹੜਾ ਹੈਗਾ ਤਾਂ ਕਿ ਵਿੱਚੋਂ ਕੋਈ ਕਹਿ ਲਓ ਪਈ ਕਰਪਸ਼ਨ ਦਾ ਕੋਈ ਚਾਂਸ ਨਾ ਰਵੇ, ਕੋਈ ਪੈਸੇ ਦੀ ਹੇਰਾਫੇਰੀ ਦਾ ਕੋਈ ਚਾਂਸ ਨਾ ਰਵੇ, ਜਾਂ ਵੈਸੇ ਹੀ ਕੋਈ ਕਹਿ ਲਓ ਪਈ ਕੋਈ ਸ਼ਬਦ ਨੂੰ, ਬਾਣੀ ਨੂੰ ਕੋਈ ਖਰਾਬ ਕਰਨ ਦਾ ਚਾਂਸ ਨਾ ਰਵੇ। ਇਸ ਕਰਕੇ ਡਾਇਰੈਕਟ ਕਨੈਕਸ਼ਨ ਬਣਾਉਣ ਦੇ ਲਈ ਗੁਰੂ ਸਾਹਿਬ ਨੇ ਕਿਹਾ ਵੀ ਜਿਹੜੇ ਪੰਜ ਪਿਆਰੇ ਮੈਂ ਥਾਪੇ ਆ ਉਹ ਅੱਗੇ ਹੋਰ ਅੰਮ੍ਰਿਤ ਛਕਾ ਸਕਦੇ ਅੱਗੇ। ਸੋ ਅੱਗੇ ਦੀ ਅੱਗੇ ਮਤਲਬ ਉਹ ਜਿਹੜੇ ਅੰਮ੍ਰਿਤ ਛਕਣ ਵਾਲੇ ਜਿਹੜੇ ਲੋਕ ਸੀਗੇ ਉਹ ਗੁਰੂ ਸਾਹਿਬ ਦੇ ਡਾਇਰੈਕਟ ਰੈਪਰੈਜ਼ੈਂਟੇਟਿਵ ਬਣ ਗਏ। ਕੋਈ ਇੱਕ ਕਹਿ ਲਓ ਪਈ ਕਿਸੇ ਜਗ੍ਹਾ ਦਾ ਜਿਹੜਾ ਹੈੱਡ ਜਾਂ ਲੀਡਰ ਗੁਰਦੁਆਰਾ ਸਾਹਿਬ ਦਾ ਜਿਹੜਾ ਉਸ ਸਮੇਂ 'ਚ ਮਸੰਦ ਕਿਹਾ ਜਾਂਦਾ ਸੀ, ਉਹ ਪ੍ਰਥਾ ਸੀ ਜਿਹੜੀ ਇਹ 10ਵੇਂ ਪਾਤਸ਼ਾਹ ਨੇ ਜਿਹੜੀ ਫਿਰ ਖਤਮ ਕਰਤੀ ਸੀ, ਤਾਂ ਕਿ ਕਹਿ ਲਓ ਵੀ ਮਿਸਯੂਜ਼ ਆਫ ਪਾਵਰ
ਜਿਹੜੀ ਹੈਗੀ ਆ ਉਹ ਨਾ ਹੋਵੇ। ਪਰ ਬਿਲਕੁਲ ਇਹ ਜਿੱਦਾਂ ਛੇਵੇਂ ਪਾਤਸ਼ਾਹ ਵੀ ਜਦੋਂ ਨਨਕਾਣਾ ਸਾਹਿਬ ਗਏ ਸੀ, ਨਾਮ ਆਉਂਦਾ ਆ ਕੁਝ ਸਿੱਖਾਂ ਦਾ ਜਿਹੜੇ ਉਹਨਾਂ ਨੇ ਉੱਥੇ ਬਕਾਇਦਾ ਉੱਥੇ ਉਹਨਾਂ ਦੀ ਡਿਊਟੀ ਲਾਈ ਸੀ ਕਿ ਤੁਸੀਂ ਇਸ ਜਗ੍ਹਾ ਨੂੰ ਜਿਹੜਾ ਹੈ ਉਹਦੀ ਸੇਵਾ ਸੰਭਾਲ ਕਰਨੀ ਹੈਗੀ ਆ। ਔਰ ਚੌਥੇ ਪਾਤਸ਼ਾਹੀ ਤੋਂ ਜਿਹੜਾ ਇਹ ਅੱਖਰ ਮਸੰਦ ਹੈਗਾ ਇਹ ਆਪਾਂ ਨੂੰ ਹਿਸਟਰੀ ਦੇ ਵਿੱਚ ਹੋਣਾ ਸ਼ੁਰੂ ਹੋ ਜਾਂਦਾ। ਜੀ ਜੀ ਬਿਲਕੁਲ। ਜਿੱਦਾਂ ਤੁਸੀਂ ਦੱਸਿਆ ਵੀ ਕਈ ਵਾਰੀ ਫਿਰ ਇਹ ਹੈ ਨਾ ਵੀ ਗੁਰੂ ਦੇ ਜਦੋਂ ਪੀਏ ਬਣ ਜਾਂਦੇ ਨੇ ਕਈ ਵਾਰੀ ਤਾਂ ਫਿਰ ਉਦੋਂ ਕੰਮ ਖਰਾਬ ਜਿਹੜਾ ਉਹ ਹੋ ਜਾਂਦਾ ਆ। ਸੋ ਆਈ ਥਿੰਕ ਉਹੀ ਇੱਕ ਕਾਰਨ ਰਿਹਾ ਵੀ ਪਾਵਰ ਸ਼ਾਇਦ ਉਹਨਾਂ ਨੇ ਡੀਸੈਂਟਰਲਾਈਜ਼ ਕਰਨ ਦੀ ਜਿਹੜੀ ਗੁਰੂ ਸਾਹਿਬਾਨ ਨੇ ਫਿਰ ਕੋਸ਼ਿਸ਼ ਕੀਤੀ ਵੀ ਇਸ ਨੂੰ ਵੰਡ ਦਿੱਤਾ ਜਾਵੇ, ਕਿਸੇ ਇੱਕ ਦੇ ਕੋਲ ਹੀ ਜਿਹੜਾ ਸਾਰਾ ਕੁਛ ਆ ਉਹ ਨਾ ਰਹਿ ਜਾਵੇ। ਅਤੇ ਅੱਗੇ ਆਪਾਂ ਵੱਧਦੇ ਹੋਈਏ ਗੱਲ ਕਰਦੇ ਹਾਂ, ਆਪਾਂ ਨਨਕਾਣਾ ਸਾਹਿਬ ਦੀ ਗੱਲ ਕਰ ਰਹੇ ਹਾਂ ਵੀ ਜਦ ਇਹ ਪਿੰਡ ਨਨਕਾਣਾ ਸਾਹਿਬ ਬਣ ਗਿਆ ਸੀਗਾ, ਖੇਤੀਬਾੜੀ ਨੂੰ ਲੈ ਕੇ ਬਹੁਤ ਸਵਾਲ ਹੁੰਦੇ ਆ ਵੀ ਗੁਰੂ ਸਾਹਿਬ ਖੇਤੀਬਾੜੀ ਉੱਥੇ ਕਰਦੇ ਸੀ ਕਿ ਉਸ ਟਾਈਮ ਦੇ ਉੱਤੇ ਵੀ ਜਦੋਂ ਬਾਅਦ ਦੇ ਵਿੱਚ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਵੀ ਖੇਤੀਬਾੜੀ ਹੁੰਦੀ ਰਹੀ। ਜੀ ਇਹ ਜਿਹੜਾ ਇਲਾਕਾ ਸੀ ਸਾਰਾ ਜੰਗਲ ਸੀਗਾ, ਇੱਥੇ ਕੋਈ ਪੁਰਾਣੇ ਜ਼ਮਾਨੇ 'ਚ ਕੋਈ ਖਾਸ ਖੇਤੀਬਾੜੀ ਨਹੀਂ ਸੀ ਹੁੰਦੀ। ਜਦੋਂ ਈਵਨ ਰਾਏ ਭੋਏ ਜੀ ਨੇ ਇਹ ਪਿੰਡ ਵਸਾਇਆ ਸੀ ਉੱਥੇ ਵੀ ਉਹਨਾਂ ਨੇ ਨਹਿਰ ਕੱਢ ਕੇ ਲਿਆਂਦੀ, ਪਰ ਛੋਟੀਆਂ ਫਸਲਾਂ ਦਾ ਹੀ ਜ਼ਿਕਰ ਕਦੀ ਕਦੀ ਮਿਲਦਾ ਹੈ, ਕੋਈ ਖਾਸ ਕੋਈ ਖੇਤੀਬਾੜੀ ਵਾਲਾ ਜਿਹੜਾ ਇਲਾਕਾ ਹੈ ਜਿਹੜਾ ਨਹੀਂ ਸੀ। ਈਵਨ ਜਦੋਂ ਰਾਏ ਭੋਏ ਦੀ ਤਲਵੰਡੀ ਤੋਂ ਨਾਮ ਚੇਂਜ ਹੋ ਗਿਆ, ਨਨਕਾਣਾ ਸਾਹਿਬ ਹੋ ਗਿਆ, ਸਿੱਖ ਮਿਸਲਾਂ ਦੇ ਟਾਈਮ ਤੇ ਵੀ ਛੇਵੇਂ ਪਾਤਸ਼ਾਹੀ ਦੇ ਟਾਈਮ ਤੋਂ 150 ਸਾਲ ਤੱਕ ਤਾਂ ਜਿਵੇਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਆਪਾਂ ਨੂੰ ਕੋਈ ਇਤਿਹਾਸ 'ਚ ਕੁਝ ਮਿਲਦਾ ਹੀ ਨਹੀਂ ਹੈ। ਉਸ ਤੋਂ ਬਾਅਦ 150 ਸਾਲ ਬਾਅਦ ਜਦੋਂ ਸਿੱਖ ਮਿਸਲਾਂ ਦਾ ਟਾਈਮ ਆਇਆ ਉਸ ਵੇਲੇ ਇਹ ਜਿਹੜਾ ਇਲਾਕਾ ਸੀ ਜਿਹੜਾ ਖੇਤੀਬਾੜੀ ਵਾਲਾ ਇਲਾਕਾ ਸੀ ਉਹ ਨਨਕਾਣਾ ਬੁਰਜੀ ਕਰਕੇ ਮਸ਼ਹੂਰ ਹੋ ਚੁੱਕਾ ਸੀ ਤੇ ਜਿਹੜਾ ਸ਼ਹਿਰ ਸੀ ਨਨਕਾਣਾ ਸਾਹਿਬ ਕਰਕੇ ਮਸ਼ਹੂਰ ਹੋ ਚੁੱਕਾ ਸੀਗਾ। ਸੋ ਜਿਹੜਾ ਇਹ ਨਨਕਾਣਾ ਬੁਰਜੀ ਸੀ ਜਿੱਥੇ ਕਿ ਛੋਟੀਆਂ ਫਸਲਾਂ ਦਾਲਾਂ ਇੱਦਾਂ ਦੀ ਜਿਹੜੀ ਖੇਤੀਬਾੜੀ ਹੁੰਦੀ ਸੀ, ਇਹਦੇ ਵਿੱਚ 7 ਖੂਹ ਸੀਗੇ ਜਿਨ੍ਹਾਂ ਦਾ ਜ਼ਿਕਰ ਇਤਿਹਾਸ 'ਚ ਆਉਂਦਾ ਆ ਜੀ। ਸੀਤਾ ਵਾਲਾ ਖੂਹ, ਬਾਲਾ ਖੂਹ, ਬੁੱਤ ਖੂਹ, ਖਿੱਪ ਖੂਹ, ਪੈਦੇ ਵਾਲਾ ਖੂਹ, ਬਾਲ ਲੀਲਾ ਖੂਹ ਤੇ ਮਾਲਜੀ ਦਾ ਖੂਹ। ਇਹ 7 ਖੂਹ ਸੀਗੇ ਜਿਹੜੇ ਨਨਕਾਣਾ ਸਾਹਿਬ ਦੇ ਇਲਾਕੇ ਦੇ ਵਿੱਚ ਸਿੰਜਾਈ ਦੇ ਲਈ ਯੂਜ਼ ਹੁੰਦੇ ਸੀ। ਲੋਕੀ ਇਹਨਾਂ ਦੇ ਲਈ ਕਹਿ ਲਓ ਵੀ ਆਪਣੇ ਘਰਾਂ ਦੇ ਲਈ ਵੀ ਇਹਨਾਂ ਦੀ ਵਰਤੋਂ ਕਰਦੇ ਸੀਗੇ ਕਿਉਂਕਿ ਇਸ ਇਲਾਕੇ ਦਾ ਜਿਹੜਾ ਪਾਣੀ ਹੈਗਾ ਉਹ ਬਹੁਤਾ ਜ਼ਿਆਦਾ ਵਧੀਆ ਪੀਣ ਯੋਗ ਨਹੀਂ ਹੈਗਾ। ਸੋ ਬਹੁਤ ਪਾਣੀ ਦੀ ਕਿੱਲਤ ਇਸ ਇਲਾਕੇ ਦੇ ਵਿੱਚ ਸ਼ੁਰੂ ਤੋਂ ਹੀ ਜਿਹੜੀ ਹੈਗੀ ਰਹੀ ਹੈ। ਇਸ ਕਰਕੇ ਸਾਰੀ ਜਿਹੜੀ ਮਾੜੀ ਮੋਟੀ ਖੇਤੀਬਾੜੀ ਹੁੰਦੀ ਸੀ ਉਹ ਇਹ 7 ਖੂਹਾਂ ਦੇ ਆਲੇ ਦੁਆਲੇ ਜਿਹੜੀ ਸੀ ਉਹ ਕਹਿ ਲਓ ਪਈ ਉਹ ਘੁੰਮਦੀ ਸੀਗੀ ਜੀ। ਤੇ ਗੁਰੂ ਸਾਹਿਬ ਜਿਹੜੇ ਉਹਨਾਂ ਨੇ ਵੀ ਇੱਥੇ ਖੇਤੀਬਾੜੀ ਉੱਦਾਂ ਕੀਤੀ ਸੀਗੀ? ਨਹੀਂ, ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਜਿਹੜਾ ਉਹਨਾਂ ਦਾ ਖੇਤੀਬਾੜੀ ਦਾ ਜਦੋਂ ਵੀ ਆਪਾਂ ਕੋਈ ਤਸਵੀਰ ਦੇਖਦੇ ਹਾਂ ਸਾਰੀ ਕਰਤਾਰਪੁਰ ਸਾਹਿਬ ਦੀ ਹੈਗੀ ਆ। ਇੱਥੇ ਰਾਏ ਭੋਏ ਦੀ ਤਲਵੰਡੀ ਨਹੀਂ ਹੈਗੀ। ਇੱਥੇ ਉਹ ਬਚਪਨ 'ਚ ਰਹੇ ਨੇ। ਉਸ ਤੋਂ ਬਾਅਦ ਉਦਾਸੀਆਂ ਦੇ ਵੇਲੇ ਕੁਝ ਲੋਕਾਂ ਦੇ ਹਿਸਟੋਰੀਅਨਸ ਦੇ ਮੁਤਾਬਕ ਉਹਨਾਂ ਨੇ ਵਿਜ਼ਿਟ ਕੀਤਾ, ਕਈਆਂ ਦੇ ਮੁਤਾਬਕ ਨਹੀਂ ਕੀਤਾ। ਜ਼ਿਆਦਾਤਰ ਜਨਮ ਸਾਖੀਆਂ ਦੇ ਮੁਤਾਬਕ ਵੀ ਜਦੋਂ ਇੱਥੇ ਆਉਂਦੇ ਸੀ ਉਹ ਪਿੰਡ ਦੇ ਲਾਗੇ 2-3 ਮੀਲ ਦੂਰ ਤੇ ਜਿਹੜੀਆਂ ਹੈਗੀਆਂ ਜਨਮ ਸਾਖੀਆਂ ਦੱਸਦੀਆਂ ਨੇ ਗੁਰੂ ਸਾਹਿਬ ਨੇ ਆਪਣਾ ਪੜਾਅ ਕੀਤਾ। ਪਰ ਐਸ ਸੱਚ ਖੇਤੀਬਾੜੀ ਇਸ ਪਿੰਡ ਦੇ ਵਿੱਚ ਜਿਹੜੀ ਹੈਗੀ ਆ ਉਹ ਜ਼ਿਕਰ ਨਹੀਂ ਆ। ਜਦੋਂ ਗੁਰੂ ਸਾਹਿਬ ਨੇ ਆਪਣਾ ਕਹਿ ਲਓ ਵੀ ਦੁਨੀਆ ਨੂੰ ਸੱਚ ਦਾ ਰਸਤਾ ਦਿਖਾ ਕੇ ਉਦਾਸੀਆਂ ਤੋਂ ਬਾਅਦ ਜਿਹੜੇ ਉਹਨਾਂ ਦੇ ਅਬਾਊਟ 2 ਦਹਾਕਿਆਂ ਦੀ ਲਾਈਫ ਹੈਗੀ ਆ ਕਰਤਾਰਪੁਰ ਸਾਹਿਬ, ਉੱਥੇ ਗੁਰੂ ਸਾਹਿਬ ਦੀ ਜਿਹੜੀ ਖੇਤੀਬਾੜੀ ਹੈਗੀ ਆ ਉਹਦਾ ਅਕਸਰ ਜਿਹੜਾ ਆਪਾਂ ਨੂੰ ਜ਼ਿਕਰ ਇਤਿਹਾਸ ਦੇ ਵਿੱਚ ਮਿਲਦਾ ਹੈ ਉਹ ਕਰਤਾਰਪੁਰ ਸਾਹਿਬ ਨਾਰੋਵਾਲ ਜ਼ਿਲ੍ਹੇ ਦੇ ਵਿੱਚ ਹੈ ਜੀ। ਤੇ ਅੱਜ ਦੇ ਮੌਜੂਦਾ ਹਾਲਾਤਾਂ ਦੇ ਵਿੱਚ ਕੀ ਉੱਥੇ ਨਨਕਾਣਾ ਸਾਹਿਬ 'ਚ ਖੇਤੀਬਾੜੀ ਹੁੰਦੀ ਹੈ? ਤੁਸੀਂ ਰੀਸੈਂਟਲੀ ਵਿਜ਼ਿਟ ਵੀ ਕੀਤਾ ਜੀ। ਇਹ ਬਹੁਤ ਹੀ ਜ਼ਿਆਦਾ ਕਹਿ ਲਓ ਵੀ ਵੈਲ ਡਿਵੈਲਪਡ ਫਰਟਾਈਲ ਏਰੀਆ ਹੈਗਾ। ਅੰਗਰੇਜ਼ਾਂ ਨੇ ਜਦੋਂ ਇੱਥੇ ਨਹਿਰ ਵਿਛਾਈ ਸੀਗੀ, ਜਦੋਂ ਆਪਣੇ ਕਨਾਲ ਕਲੋਨੀਆਂ ਬਣਾਈਆਂ ਗਈਆਂ ਸੀਗੀਆਂ, ਜਦੋਂ ਬਾਰ ਦਾ ਇਲਾਕਾ ਡਿਵੈਲਪ ਕੀਤਾ ਗਿਆ ਤਾਂ ਉਹਦੇ ਵਿੱਚੋਂ ਇੱਕ ਨਹਿਰ ਜਿਹੜੀ ਸੀਗੀ ਉਹ ਇਸ ਇਲਾਕੇ ਦੇ ਵਿੱਚੋਂ ਵੀ ਲੰਘੀ, ਜਿਸ ਤੋਂ ਬਾਅਦ ਇਸ ਇਲਾਕੇ ਦੀ ਜਿਹੜੀ ਸੀ ਕਹਿ ਲਓ ਵੀ ਨਿਹਾਰ ਰੁੱਖ ਜਿਹੜਾ ਸੀ ਉਹ ਬਿਲਕੁਲ ਹੀ ਬਦਲ ਗਿਆ ਜੀ। ਤੇ ਆਪਣੇ ਕੀ ਉੱਥੇ ਸਿੱਖ ਖੇਤੀਬਾੜੀ ਕਰਨ ਵਾਲੇ ਵੀ ਹੈ ਅਜੇ ਮੌਜੂਦ ਨੇ? ਨਹੀਂ ਜੀ, ਆਪਣੇ ਉੱਥੇ ਕੋਈ ਵੀ ਸਿੱਖ ਖੇਤੀਬਾੜੀ ਕਰਨ ਵਾਲੇ ਨਹੀਂ ਨੇ ਇਸ ਵੇਲੇ। ਜਿਹੜੇ ਉੱਥੇ ਪਸ਼ਤੂਨ ਸਿੱਖ ਨੇ ਉਹ ਛੋਟੇ ਦੁਕਾਨਦਾਰ ਨੇ, ਕੋਸਮੈਟਿਕਸ ਦੀਆਂ ਦੁਕਾਨਾਂ ਨੇ, ਕੁਛ ਦੀ ਕੱਪੜੇ ਦੀ ਦੁਕਾਨ ਹੈ ਜਾਂ ਕੁਛ ਹਕੀਮ ਨੇ ਜੀ। ਤੇ ਜੇ ਗੁਰਦੁਆਰਾ ਸਾਹਿਬ ਦੇ ਅਧੀਨ ਕੋਈ ਜ਼ਮੀਨ ਜਿਹੜੀ ਆਉਂਦੀ ਹੈ ਕਿ ਗੁਰਦੁਆਰਾ ਸਾਹਿਬ ਉਸ ਦੀ ਸੇਵਾ ਸੰਭਾਲ ਜਾਂ ਉਸ ਦੇ ਉੱਤੇ ਖੇਤੀਬਾੜੀ ਕੁਛ ਇੱਦਾਂ ਕਰਦਾ ਹੈ ਜਾਂ ਨਹੀਂ? ਜੀ ਇਹ ਕੁਐਸਚਨ ਬੜਾ ਟ੍ਰਿਕੀ ਹੈਗਾ, ਸ਼ਾਇਦ ਮੈਂ ਇਹਦਾ ਕੁਐਸਚਨ ਦਾ ਆਨਸਰ ਇਸ ਵੇਲੇ ਨਹੀਂ ਪਾਵਾਂ, ਪਰ ਇਹ ਦਿਸ ਹੈਜ਼ ਬੀਨ ਅ ਮੈਟਰ ਆਫ ਡਿਸਕਸ਼ਨ ਸੋ ਮੈਨੀ ਟਾਈਮਸ ਐਂਡ ਮੇਰੇ ਕੋਲ ਇਹਦਾ ਸ਼ਾਇਦ ਕੋਈ ਕਲੀਅਰ ਆਨਸਰ ਨਹੀਂ ਹੈਗਾ ਕਿਉਂਕਿ ਮੈਂ ਜਿਹੜਾ ਇਹ ਥੋੜ੍ਹੇ ਅੰਦਰੂਨੀ ਮਾਮਲੇ ਨੇ ਔਰ ਜੀ ਕਈ ਵਾਰੀ ਉੱਥੇ ਦੇ ਜਿਹੜੀ ਕਮੇਟੀ ਹੈਗੀ ਹੈ ਪਾਕਿਸਤਾਨ ਦੀ ਗੁਰਦੁਆਰਾ ਕਮੇਟੀ ਜਾਂ ਪਾਕਿਸਤਾਨ ਦੀ ਸਰਕਾਰ ਜਾਂ ਵਕਫ ਬੋਰਡ, ਉਹਨਾਂ ਵੱਲੋਂ ਇਹ ਲਾਈਕ ਨਹੀਂ ਕੀਤਾ ਜਾਂਦਾ ਵੀ ਅਸੀਂ ਆਪਣੀ ਰਿਸਰਚ ਜਿਹੜੀ ਉਹਨੂੰ ਹਿਸਟਰੀ ਤੱਕ ਹੀ ਸੀਮਤ ਰੱਖੀਏ ਜਿਹੜੇ ਉਹਨਾਂ ਦੇ ਨਵੇਂ ਮਸਲੇ ਹੈਗੇ ਆ। ਸੋ ਕਈ ਵਾਰੀ ਕਈ ਗੱਲਾਂ ਜਾਣਦੇ ਹੋਏ ਵੀ ਅਸੀਂ ਵੀ ਟਰਾਈ ਟੂ ਸਟੇ like away from this matter because this involves a lot of modern commercialism of that area which is going on ਜੀ। ਸੋ ਉਸ ਦੇ ਉੱਤੇ ਕਿਤੇ ਨਾ ਕਿਤੇ ਪਰਦਾ ਜਿਹੜਾ ਆ ਉਹ ਰਹੇਗਾ, ਹਾਲ ਦੀ ਘੜੀ ਜਿਹੜਾ ਰਹੇਗਾ ਆਪਾਂ ਇਹ ਕਹਿ ਸਕਦੇ ਹਾਂ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਸਿੱਖ ਕੌਮ ਦੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਸੀ ਉਹਨਾਂ ਦੀ ਜਦੋਂ ਉੱਥੇ ਫੇਰੀ ਕਹਿੰਦੇ ਜਦੋਂ ਹੋਈ ਸੀ ਉਸ ਟਾਈਮ ਦੇ ਉੱਤੇ ਦਾ ਇਤਿਹਾਸ ਕੀ ਆਖਦਾ ਹੈ? ਕਿਹੜੇ
ਜਿਹੜੇ ਗੁਰੂ ਘਰ ਉੱਥੇ ਸਨ, ਉੱਥੇ ਦੀ ਮੈਨੇਜਮੈਂਟ ਜਿਹੜੀ ਉਹ ਕਿੱਦਾਂ ਦੀ ਸੀਗੀ, ਅਤੇ ਕੀ ਮਹੰਤਾਂ ਦੇ ਕੰਟਰੋਲ ਦੇ ਵਿੱਚ ਸੀਗਾ ਜਾਂ ਕਿੱਦਾਂ ਸੀਗਾ? ਸੋ ਕੀ ਆਖਦਾ ਹੈ ਉਸ ਟਾਈਮ ਦਾ ਇਤਿਹਾਸ? ਜੀ ਬਹੁਤ ਇੰਟਰਸਟਿੰਗ ਹੈ। ਅਕਸਰ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਜਿਹੜੀ ਉਹਨਾਂ ਦੀ ਵਿਜ਼ਿਟ ਹੈਗੀ ਆ ਮੁਲਤਾਨ ਦੀ ਲੜਾਈ ਜਿੱਤਣ ਤੋਂ ਬਾਅਦ 1818 ਤੋਂ ਬਾਅਦ ਇਸ ਸ਼ਹਿਰ ਦੇ ਨਾਲ ਜਿਹੜਾ ਹੈਗਾ ਵੀ ਉਹਨਾਂ ਨੇ ਗੁਰਦੁਆਰਾ ਸਾਹਿਬ ਬਹੁਤ ਜਿਹੜੇ ਸੀਗੇ ਉਹਨਾਂ ਨੂੰ ਆਲੀਸ਼ਾਨ ਰੂਪ ਦਿੱਤਾ ਜੀ। ਪਰ ਇੱਥੇ ਮੈਂ ਆਪਣੇ ਸੁਣਨ ਵਾਲੇ ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਦੱਸਣਾ ਚਾਹੂੰਗਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਪਹਿਲੀ ਵਿਜ਼ਿਟ ਵੀ ਹੈਗੀ ਆ ਨਨਕਾਣਾ ਸਾਹਿਬ ਸ਼ਹਿਰ ਦੇ ਵਿੱਚ, ਜਦੋਂ ਉਹਲੇ ਆਪਾਂ ਥੋੜ੍ਹਾ ਜਿਹਾ ਸਿੱਖ ਮਿਸਲਾਂ ਦੇ ਸਮੇਂ 'ਤੇ ਜਾਣਾ ਪਏਗਾ, ਜਦੋਂ ਕਹਿ ਲਓ ਵੀ 18th ਸੈਂਚੁਰੀ ਦੇ ਐਂਡ 'ਤੇ ਸਿੱਖ ਮਿਸਲਾਂ ਸੀ ਜਿਹੜੀਆਂ ਉਹ ਅਲੱਗ-ਅਲੱਗ ਛੋਟੇ ਆਪਣੀ ਜਿਹੜੀਆਂ ਸੀ ਉਹਨਾਂ ਦੀ ਕਿੰਗਡਮਸ ਜਿਹੜੀਆਂ ਬਣ ਗਈਆਂ ਸੀਗੀਆਂ, ਔਰ ਜਿਹੜਾ ਸੀ ਸਾਰਾ ਪੰਜਾਬ ਉਹ ਬੜਾ ਜ਼ਿਗ-ਜ਼ੌਗ ਪਜ਼ਲ ਜਿਹਾ ਸੀਗਾ, ਕੋਈ ਇੱਦਾਂ ਮਤਲਬ ਕੋਈ ਇੱਦਾਂ ਕਲੀਅਰ ਕੱਟ ਇਲਾਕੇ ਨਹੀਂ ਸੀ। ਉਹ ਇੱਕ ਦੂਜੇ ਨੂੰ ਜਿੱਤ ਲੈਂਦਾ ਸੀ, ਦੂਜਾ ਦੂਜੇ ਨੂੰ ਹਰਾ ਦਿੰਦਾ ਸੀ। ਉਹ ਜਿਹੜਾ ਸੀ ਆਪਸ ਵਿੱਚ ਬਹੁਤ ਲੜਾਈਆਂ ਝਗੜੇ ਮਿਸਲ ਦੇ ਆਪਸ ਵਿੱਚ ਵੀ ਬਹੁਤ ਚੱਲਦੇ ਹੁੰਦੇ ਸੀ। ਸੋ ਜਦੋਂ ਮਹਾਂ ਸਿੰਘ ਜੀ ਜਿਹੜੇ ਸੁੱਕਰ ਚੱਕੀਆ ਮਿਸਲ ਸੀਗੀ, ਇੱਕ ਟਾਈਮ 'ਤੇ ਉਹ ਕੋਈ ਖਾਸ ਬਾਹਲੀ ਇੰਪੋਰਟੈਂਟ ਨਹੀਂ ਸੀਗੀ, ਪਰ ਜਦੋਂ ਉਹਨਾਂ ਨੇ ਇੱਕ ਵਾਰੀ ਗੁਜਰਾਂਵਾਲਾ ਦੇ ਨਾਰਥ ਅਤੇ ਨਾਰਥ ਈਸਟ ਦੀ ਬਹੁਤ ਵੱਡੀ ਟੈਰੀਟਰੀ ਇੱਕ ਹੋਰ ਤੋਂ ਆਪਣੇ ਕਬਜ਼ੇ 'ਚ ਕਰ ਲਈ, ਤਾਂ ਜਿਹੜੀ ਸੁੱਕਰ ਚੱਕੀਆ ਮਿਸਲ ਸੀ ਬਹੁਤ ਉੱਪਰ ਆ ਗਈ। ਉਸ ਤੋਂ ਬਾਅਦ ਤੁਰੰਤ ਛੇਤੀ ਬਾਅਦ ਹੀ ਜਿਹੜੇ ਭਾਈ ਮਹਾਂ ਸਿੰਘ ਸੀਗੇ ਸੁੱਕਰ ਚੱਕੀਆ ਮਿਸਲ ਦੇ, ਇਹਨਾਂ ਦੀ ਡੈਥ ਹੋ ਗਈ 1792 'ਚ। 1792 'ਚ ਇਹਨਾਂ ਦੀ ਡੈਥ ਤੋਂ ਇਮੀਡੀਏਟਲੀ ਬਾਅਦ ਇਹਨਾਂ ਦਾ ਬੇਟਾ ਰਣਜੀਤ ਸਿੰਘ, ਜਿਹੜਾ ਲੇਟਰ ਔਨ ਮਹਾਰਾਜਾ ਰਣਜੀਤ ਸਿੰਘ ਬਣਿਆ, ਉਹਦੀ ਜਿਹੜੀ ਸੀ ਦਸਤਾਰਬੰਦੀ ਕੀਤੀ ਗਈ ਗੁਜਰਾਂਵਾਲੇ 'ਚ ਜੀ। ਹੁਣ ਜਦੋਂ ਉਹਨਾਂ ਨੇ ਇਹ ਨਵੀਂ ਆਪਣੀ ਜ਼ਿੰਮੇਵਾਰੀ ਸੰਭੀ 12 ਸਾਲ ਦੀ ਉਮਰ ਦੇ ਵਿੱਚ ਐਜ਼ ਮਿਸਲਦਾਰ, ਪਹਿਲਾਂ ਮਿਸਲਦਾਰ ਬਣੇ ਆਪਣੀ ਮਿਸਲ ਦੇ, ਸੁੱਕਰ ਚੱਕੇ ਮਿਸਲ ਦੇ। ਉਹਨਾਂ ਦੀ ਜਿਹੜੀ ਮਾਤਾ ਸੀ ਰਾਜ ਕੌਰ, ਉਹ ਇਹਨਾਂ ਨੂੰ ਬਾਬਾ ਸਾਹਿਬ ਸਿੰਘ ਬੇਦੀ, ਇਹਨਾਂ ਦੇ ਚੰਗੇ ਫੈਮਿਲੀ ਰਿਲੇਸ਼ਨ ਸੀਗੇ, ਉਹਨਾਂ ਦੇ ਕਹਿਣ 'ਤੇ ਜਾਂ ਉਹਨਾਂ ਦੇ ਨਾਲ ਕਹਿ ਲਓ ਵੀ ਇਹ ਨਨਕਾਣਾ ਸਾਹਿਬ ਮੱਥਾ ਟੇਕਣ ਆਏ ਸ਼ੁਕਰਾਨੇ ਵਜੋਂ ਐਜ਼ ਏ ਨਿਊ ਮਿਸਲਦਾਰ ਆਫ ਸੁੱਕਰ ਚੱਕੀਆ ਮਿਸਲ ਜੀ। ਉਸ ਵੇਲੇ ਬਾਬਾ ਬੇਦੀ ਨੇ ਇਹਨਾਂ ਦਾ ਧਿਆਨ ਗੁਰਦੁਆਰਾ ਸਾਹਿਬ ਦੀਆਂ ਜਿਹੜੀਆਂ ਖਸਤਾ ਹਾਲਤ ਸੀਗੀਆਂ, ਕਾਫੀ ਖਸਤਾ ਹਾਲਤ ਸੀਗੇ ਗੁਰਦੁਆਰਾ ਸਾਹਿਬ, ਉੱਥੇ ਜਿਹੜੇ ਸ਼ਰਾਈਨ ਸੀਗੇ ਕੋਈ ਇਹੋ ਜਿਹੇ ਇੱਦਾਂ ਡਿਵੈਲਪ ਨਹੀਂ ਸੀਗੇ ਜਿਵੇਂ ਆਪਾਂ ਅੱਜ ਦੇਖ ਰਹੇ ਹਾਂ, ਉਹਨਾਂ ਵੱਲ ਧਿਆਨ ਲਿਆਂਦਾ। ਅਤੇ ਉਸ ਵੇਲੇ ਜਿਹੜੇ ਇਹ ਯੰਗ ਮਿਸਲਦਾਰ ਸੀਗੇ ਰਣਜੀਤ ਸਿੰਘ ਜੀ, ਇਹਨਾਂ ਨੇ ਫਿਰ ਜਿਹੜਾ ਸੀ ਉਹਨਾਂ ਦੇ ਨਾਮ ਕਾਫੀ ਜਿਹੜੀਆਂ ਜ਼ਮੀਨਾਂ ਸੀ ਆਲੇ ਦੁਆਲੀਆਂ ਉਹ ਲਵਾਈਆਂ, ਕਿਉਂਕਿ ਇਹ ਏਰੀਆ ਆਲਰੇਡੀ ਸਿੱਕਰ ਚੱਕੀਆ ਮਿਸਲ ਦੇ ਅਧੀਨ ਸੀਗਾ। ਮਤਲਬ ਇਹ ਜਿਹੜਾ ਇਲਾਕਾ ਸੀ ਆਲਰੇਡੀ ਇਹਨਾਂ ਦੇ ਪਿਤਾ ਦੀ ਜਿਹੜੀ ਮਿਸਲ ਸੀਗੀ ਭਾਈ ਮਹਾਂ ਸਿੰਘ ਦੀ, ਉਹਦੇ ਵਿੱਚ ਇਹ ਏਰੀਆ ਆਉਂਦਾ ਸੀ। ਸੋ ਇਟ ਵਾਜ਼ ਵੈਰੀ ਈਜ਼ੀ ਫॉर ਹਿਮ ਟੂ ਅਲਾਟ ਆਲ ਦੋਜ਼ ਬਿਗ ਜਗੀਰਸ ਐਂਡ ਲੈਂਡ ਟੂ ਦਿਸ ਪਰਟੀਕੂਲਰ ਪਲੇਸ, ਗੁਰਦੁਆਰਾ ਜਨਮ ਸਥਾਨ ਨਨਕਾਣਾ ਸਾਹਿਬ ਜੀ। ਸੋ ਅਤੇ ਉਦੋਂ ਜਿਹੜੀ ਮੈਨੇਜਮੈਂਟ ਫਿਰ ਇੱਦਾਂ ਹੌਲੀ ਜਿਹੜੀ ਬਾਅਦ ਦੇ ਵਿੱਚ ਚੇਂਜ ਆਪਾਂ ਕਹਿ ਸਕਦੇ ਵੀ ਹੋਈ ਹੋਊਗੀ ਜੀ। ਸੋ ਜਦੋਂ ਮਹਾਰਾਜਾ ਰਣਜੀਤ ਸਿੰਘ, ਇੱਕ ਜਿੱਦਾਂ ਤੁਸੀਂ ਮੁਲਤਾਨ ਦੇ ਬਾਰੇ ਦੱਸਿਆ ਅਤੇ ਇੱਕ ਇਹ ਜਿਹੜੀ ਪਹਿਲੀ ਵਿਜ਼ਿਟ ਦੱਸੀ ਆ, ਇਹਨਾਂ ਦੀ ਕੋਈ ਇਤਿਹਾਸ ਦੇ ਵਿੱਚ ਲਿਖਤ ਆਉਂਦੀ ਆ ਵੀ ਕਿਸੇ ਥਾਂ ਦੇ ਉੱਤੇ ਕਿਸੇ ਡਾਇਰੀ ਦੇ ਵਿੱਚ ਨੋਟ ਹੋਇਆ ਹੋਵੇ ਵੀ ਹਾਂ ਵੀ ਮਹਾਰਾਜਾ ਰਣਜੀਤ ਸਿੰਘ ਇੱਥੇ ਜਾ ਕੇ ਆਏ ਸੀਗੇ? ਹਾਂਜੀ, ਇਹਦਾ ਤਾਂ ਕਾਫੀ ਜ਼ਿਆਦਾ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਜੀ ਦਾ ਰੋਜ਼ਨਾਮਚਾ ਹੈਗਾ ਉਮਦਤਾ ਤਵਰੀਕ, ਸੋਹਣ ਲਾਲ ਸੂਰੀ ਜੀ ਦਾ ਲਿਖਿਆ ਹੋਇਆ, ਉਹਦੇ 'ਚ ਕਾਫੀ ਵਿਜ਼ਿਟਸ ਜਿਹੜੀਆਂ ਆਪਾਂ ਨੂੰ ਮਿਲ ਜਾਂਦੀਆਂ। ਇਸ ਵੇਲੇ ਕਹਿ ਲਓ ਭਈ ਜਿਹੜੀ 1818 ਦੀ ਲੜਾਈ ਹੈਗੀ ਆ, ਉਸ ਤੋਂ ਬਾਅਦ ਜਦੋਂ ਵਾਪਸ ਆਉਂਦੇ ਹੋਏ, ਜਿਵੇਂ ਪੁਰਾਣੇ ਜ਼ਮਾਨੇ 'ਚ ਨਾ ਮੁਗਲ ਵੀ ਇਸ ਤਰ੍ਹਾਂ ਕਰਦੇ ਸੀ, ਕੋਈ ਲੜਾਈ ਜਿੱਤਣ ਤੋਂ ਬਾਅਦ ਉਹਨਾਂ ਨੇ ਆਪਣੀਆਂ ਜਿਹੜੀਆਂ ਧਾਰਮਿਕ ਜਗ੍ਹਾ ਹੈਗੀਆਂ ਜਾਂ ਕੁਛ ਹੈਗੀਆਂ ਉਹਨਾਂ ਨੂੰ ਬਹੁਤ ਵੱਡੀਆਂ ਖੁਸ਼ੀ ਦੇ ਵਿੱਚ ਜਿਹੜੇ ਸੀ ਰਾਜੇ ਇਹ ਕਰਦੇ ਸੀ। ਸੋ ਮਹਾਰਾਜਾ ਰਣਜੀਤ ਸਿੰਘ ਡਿਡ ਦਾ ਸੇਮ। ਹੀ ਆਲਸੋ ਡਿਡ ਅ ਲੋਟ ਫॉर ਸਿੱਖ ਗੁਰਦੁਆਰਾਜ਼ ਆਫਟਰ ਐਵਰੀ ਬੈਟਲ। ਜਦੋਂ ਵੀ ਉਹ ਆਪਣੀ ਕੋਈ ਜੰਗ ਜਿੱਤਦੇ ਸੀਗੇ, ਉਹ ਮਤਲਬ ਗੁਰਦੁਆਰਾ ਸਾਹਿਬ ਦੀ ਬਿਲਡਿੰਗਸ ਦੇ ਕੰਸਟਰਕਸ਼ਨ ਦੇ ਲਈ ਕਾਫੀ ਜ਼ਿਆਦਾ ਉਹਨਾਂ ਦਾ ਰੋਲ ਜਿਹੜਾ ਹੈਗਾ ਉਹ ਆਉਂਦਾ ਆ, ਔਰ ਨਾਲ ਉਹ ਜਿਹੜੇ ਹੋਰ ਮਜ਼ਹਬਾਂ ਦੀ ਵੀ ਕਰਦੇ ਸੀ। ਸੋ ਦੈਟਸ ਵਾਈ ਹੀ ਇਜ਼ ਨੋਨ ਐਜ਼ ਏ ਸੈਕੂਲਰ ਕਿੰਗ। ਸੋ ਹੁਣ ਇੱਥੇ ਆਪਾਂ ਇਹ ਦੱਸਦੇ ਜਾਈਏ ਵੀ ਉਸ ਵੇਲੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ 'ਤੇ ਜਿਹੜੀਆਂ ਕੁਛ ਐਂਟਰੀਜ਼ ਹੈਗੀਆਂ, ਮੈਂ ਉਹਨਾਂ ਦੇ ਕੁਛ ਉਮਦਤਾ ਤਵਰੀਕ 'ਚੋਂ ਜਿਹੜੀਆਂ ਕੁਛ ਤੁਹਾਨੂੰ ਦੱਸਦਾ ਜੀ। ਇੱਕ ਤਾਂ ਉਸ ਵੇਲੇ ਜਿਹੜੇ ਇਹ ਸਾਰੀਆਂ ਜਗ੍ਹਾ ਸੀਗੀਆਂ, ਨਨਕਾਣਾ ਸਾਹਿਬ 'ਚ 4 ਮੇਨ ਗੁਰਦੁਆਰਾ ਸਾਹਿਬ ਸੀ ਉਸ ਵੇਲੇ, ਠੀਕ ਹੈ, ਹੁਣ ਤਾਂ 7-8 ਨੇ। ਉਸ ਵੇਲੇ 4 ਸੀ, ਜਿਹਨਾਂ 'ਚੋਂ ਪਹਿਲਾ ਗੁਰਦੁਆਰਾ ਜਨਮ ਸਥਾਨ ਮੇਨ ਗੁਰਦੁਆਰਾ ਸਾਹਿਬ, ਦੂਜਾ ਗੁਰਦੁਆਰਾ ਸੀ ਬਾਲ ਲੀਲਾ ਸਾਹਿਬ, ਪਰ ਇਹਦਾ ਪੁਰਾਣੀਆਂ ਕਿਤਾਬਾਂ 'ਚ ਨਾਮ ਬਾਲ ਕਰੀੜਾ ਸਾਹਿਬ ਹੈ, ਪੁਰਾਣੀਆਂ ਕਿਤਾਬਾਂ 'ਚ ਬਾਲ ਕਰੀੜਾ ਸਾਹਿਬ। ਅਤੇ ਤੀਜਾ ਗੁਰਦੁਆਰਾ ਮਲ ਜੀ ਸਾਹਿਬ, ਜਿਹਦਾ ਨਾਮ ਪੁਰਾਣੀਆਂ ਕਿਤਾਬਾਂ 'ਚ ਗੁਰਦੁਆਰਾ ਮਲ ਅਸਥਾਨ ਹੈ। ਅਤੇ ਚੌਥਾ ਸੀ ਗੁਰਦੁਆਰਾ ਕਿਆਰਾ ਸਾਹਿਬ। ਇਹ ਦੇਖ ਲਓ ਵੀ ਤੁਸੀਂ ਚਾਰੇ ਗੁਰਦੁਆਰਾ ਸਾਹਿਬ 1833 ਤੱਕ ਇੱਕ ਸਿੰਗਲ ਮਹੰਤ ਜਿਹੜਾ ਸੀ ਉਹ ਮੈਨੇਜ ਕਰ ਰਿਹਾ ਸੀ। ਮਤਲਬ ਕਿ ਇੰਨੇ ਵੱਡੇ ਇਹ ਜ਼ਿਆਦਾ ਇੱਦਾਂ ਨਹੀਂ ਸੀ। 1833 ਤੱਕ ਦੇ ਆਲ ਵਰ ਮੈਨੇਜਡ ਬਾਏ ਵਨ ਸਿੰਗਲ ਮਹੰਤ। 1833 'ਚ ਜਿਹੜੇ ਫਿਰ ਅਲੱਗ-ਅਲੱਗ ਸੈਪਰੇਟ ਉਦਾਸੀ ਮਹੰਤ ਸੀਗੇ, ਉਹ ਚੌਂ ਦੀ ਆਪਸ ਵਿੱਚ ਡਿਵੀਜ਼ਨ ਹੋ ਗਈ। ਚਾਰੇ ਜਿਹੜੇ ਸੀ ਉਹ ਅਲੱਗ-ਅਲੱਗ ਉਹਨਾਂ ਦੇ
ਭਾਈਵਾਲ ਬਣ ਗਏ, ਅਲੱਗ-ਅਲੱਗ ਜਿਹੜੇ ਸੀ ਉਹਨਾਂ ਦੇ ਮੈਨੇਜਰ ਬਣ ਗਏ ਜਾਂ ਐਡਮਿਨਿਸਟ੍ਰੇਟਰ ਬਣ ਗਏ। ਸੋ 1833 ਤੋਂ ਬਾਅਦ ਜਿਹੜੇ ਸੀ ਇਹ 4 ਗੁਰਦੁਆਰਾ ਸਾਹਿਬ ਦੇ ਅਲੱਗ 4 ਡਿਵੀਜ਼ਨਸ ਹੋ ਗਈਆਂ ਇਹਨਾਂ ਦੀ ਮੈਨੇਜਮੈਂਟ ਕਮੇਟੀ ਦੀਆਂ ਜੀ। ਸੋਹਣ ਲਾਲ ਸੂਰੀ ਜੀ ਆਪਣੀ ਜਿਹੜੀ ਮਹਾਰਾਜਾ ਰਣਜੀਤ ਸਿੰਘ ਦੀ ਵਿਜ਼ਿਟ ਹੈਗੀ ਆ ਉਹਦੇ 'ਚ ਮੈਂ ਕੁਛ ਹੈਗੀਆਂ ਤਾਂ ਬਹੁਤ ਨੇ ਪਰ ਜਿਹੜੀਆਂ ਮੈਨੂੰ ਕੁਛ ਲੱਭੀਆਂ ਲੇਟਰ ਔਨ, ਇੱਕ 1836 'ਚ ਹੈਗੀ ਆ ਵਿਜ਼ਿਟ। ਉਹ ਕਹਿੰਦੇ ਆ, ਉਹਦੀ ਇੰਗਲਿਸ਼ ਟਰਾਂਸਲੇਸ਼ਨ ਜੋ ਲਿਖੀ ਹੋਈ ਹੈ ਕਿ ਮਹਾਰਾਜਾ enjoyed the sacred site of Sri Nankana Sahib and made an ardas of rupees 525 and 3 suits of clothes। ਮਤਲਬ 525 ਰੁਪਏ ਦੀ ਮਹਾਰਾਜ ਰਣਜੀਤ ਸਿੰਘ ਜੀ ਨੇ ਅਰਦਾਸ ਕਰਵਾਈ ਅਤੇ ਜਿਹੜੇ 3 ਸੀਗੇ ਰੁਮਾਲੇ ਜਿਹੜੇ ਸੀ ਉਹ ਭੇਂਟ ਕੀਤੇ। ਅਤੇ ਆਪਾਂ ਨੂੰ ਹੋਰ ਜਿਹੜੀ ਹੈਗੀ ਗ੍ਰਾਂਟਸ ਦਾ ਪਤਾ ਲੱਗਦਾ ਵੀ ਸਿੱਖ ਸਮੇਂ ਦੇ ਦੌਰਾਨ, ਸਿੱਖ ਪੀਰੀਅਡ ਦੇ ਦੌਰਾਨ ਜੀ ਗੁਰਦੁਆਰਾ ਨਨਕਾਣਾ ਸਾਹਿਬ ਨੂੰ ਜਿਹੜੀ ਟੋਟਲ ਕੈਸ਼ ਗ੍ਰਾਂਟ ਰਿਸੀਵ ਹੋਈ ਹੈ ਉਹ ਹੈਗੀ ਹੈ 2607 ਰੁਪਈਏ। ਅਤੇ ਮਹਾਰਾਜਾ ਰਣਜੀਤ ਸਿੰਘ ਦੀ ਜਿਹੜੀ ਟੋਟਲ ਡੋਨੇਸ਼ਨ ਹੈਗੀ ਇਸ ਗੁਰਦੁਆਰਾ ਲਈ ਸਭ ਤੋਂ ਵੱਧ ਹੈ, ਜਿਹਦੇ ਵਿੱਚ ਕਿ 20,000 ਏਕੜ ਲੈਂਡ ਅਤੇ ਰੁਪਈਏ ਆਉਂਦੇ 1428। ਉਸ ਤੋਂ ਬਾਅਦ ਆਉਂਦੇ ਆ ਦਲ ਸਿੰਘ ਜਿਨ੍ਹਾਂ ਦਾ ਗਿਫਟ ਹੈਗਾ 900 ਰੁਪਈਏ ਦਾ। ਫਿਰ ਆਉਂਦੇ ਖੜਕ ਸਿੰਘ ਜਿਨ੍ਹਾਂ ਦਾ 162 ਰੁਪਈਏ ਦੀ ਐਂਟਰੀ ਹੈਗੀ ਹੈ। ਅਤੇ ਫਿਰ ਦਲੀਪ ਸਿੰਘ ਜੀ ਵੀ ਹੈਗੇ ਆ ਜਿਨ੍ਹਾਂ ਦੀ ਐਂਟਰੀ 21 ਰੁਪਏ ਅਤੇ 56 ਪੈਸੇ ਦੀ ਹੈਗੀ ਆ। ਇਹ ਕੁਛ ਡਾਟਾ ਜਿਹੜਾ ਮੈਂ ਪੁਰਾਤਨ ਸੋਰਸਿਸ ਚੋਂ ਕੱਢ ਕੇ ਜਿਹੜਾ ਤੁਹਾਨੂੰ ਦੱਸਿਆ ਕਿ ਉਹ ਲੈਜਰ 'ਚ ਜਿਹੜਾ ਬੁੱਕ ਕੀਪਿੰਗ 'ਚ ਆ ਜਾਂਦਾ ਸੀਗਾ ਰਾਜਿਆਂ ਮਹਾਰਾਜਿਆਂ ਦੇ ਵੀ ਉਹ ਕਿਹੜਾ ਕਿੰਨੇ ਪੈਸੇ ਕਿਹੜੀ ਜਗ੍ਹਾ ਨੂੰ ਜਿਹੜੇ ਆ ਉਹ ਦੇ ਰਹੇ ਆ। ਸੋ ਇਹ ਕਿਤਾਬਾਂ ਲੱਭਣ ਦੇ ਵਿੱਚ ਜਾਂ ਇਹ ਲੈਜਰ ਲੱਭਣ 'ਚ ਕਿੰਨੀ ਕੁ ਤਕਲੀਫ ਜਾਂ ਕਿੰਨੀ ਕੁ ਆਸਾਨੀ ਸੀਗੀ? ਇਹ ਤਕਲੀਫ ਤਾਂ ਨਹੀਂ ਪਰ ਇਹ ਬਹੁਤ ਇੰਜੋਏ ਕਰਨ ਵਾਲੀ ਚੀਜ਼ ਹੈ ਕਿਉਂਕਿ ਇਹਨਾਂ 'ਚ ਕੋਈ ਕੀਵਰਡ ਜਾਂ ਸਰਚ ਆਈਟਮ ਨਹੀਂ ਹੁੰਦੀ। ਉਹ ਚੀਜ਼ ਲੱਭਦੇ ਲੱਭਦੇ ਤੁਸੀਂ ਨਾਲ ਬਹੁਤ ਕੁਝ ਹੋਰ ਦੇਖ ਲੈਂਦੇ ਹੋ ਜਿਸ ਤੋਂ ਪਤਾ ਲੱਗਦਾ ਵੀ ਕਿਵੇਂ ਮਹਾਰਾਜਾ ਜਦੋਂ ਇਸ ਜਗ੍ਹਾ ਨੂੰ ਕੁਝ ਦੇ ਰਹੇ ਨੇ ਮਹਾਰਾਜਾ ਰਣਜੀਤ ਸਿੰਘ ਤੋਂ ਨਾਲ ਕਿਸੇ ਮਸਜਿਦ ਨੂੰ ਵੀ ਦੇ ਰਹੇ ਆ, ਮੰਦਿਰ ਨੂੰ ਵੀ ਦੇ ਰਹੇ ਆ। ਸੋ ਤੁਹਾਨੂੰ ਓਵਰਆਲ ਪਿਕਚਰ ਤਾਂ ਦੀ ਕਲੀਅਰ ਹੁੰਦੀ ਹੈ ਜਦੋਂ ਤੁਸੀਂ ਇਸ ਚੀਜ਼ ਦੇ ਵਿੱਚ ਆਪ ਖੁੱਭਦੇ ਹੋ, ਆਪ ਰਿਸਰਚ ਕਰਦੇ ਹੋ। ਸੋ ਇਸ ਕਰਕੇ ਮੈਨੂੰ ਇਹ ਕਦੀ ਵੀ ਔਖਾ ਕੰਮ ਨਹੀਂ ਲੱਗਾ। ਮੇਰੇ ਲਈ ਤਾਂ ਖੈਰ ਇਹ ਮਜ਼ੇਦਾਰ ਗੱਲ ਸੀ ਕਿ ਇਹ ਪੁਰਾਣੀਆਂ ਜਿੰਨੀਆਂ ਵੀ ਚੀਜ਼ਾਂ ਡੇਟਾ ਹੈਗਾ ਹਾਲੇ ਇਹ ਸਰਚੇਬਲ ਨਹੀਂ ਹੈਗਾ, ਕੀਵਰਡ ਨਹੀਂ ਹੈਗੇ। ਟਾਈਮ ਤਾਂ ਬਹੁਤ ਲੱਗਦਾ, ਕਈ ਮਹੀਨੇ ਲੱਗ ਜਾਂਦੇ। ਜਿਹੜਾ ਮੈਂ ਤੁਹਾਨੂੰ ਇੱਕ ਪੈਰਾਗ੍ਰਾਫ ਦੱਸਿਆ ਇਟ ਟੇਕਸ ਲੌਂਗ ਟਾਈਮ ਟੂ ਫਾਈਂਡ ਉਹ ਐਂਟਰੀਜ਼ ਅਲੱਗ-ਅਲੱਗ ਟਾਈਮ 'ਤੇ। ਪਰ ਇਹ ਆ ਵੀ ਉਹਦੇ ਨਾਲ ਆਪਾਂ ਨੂੰ ਹੋਰ ਚੀਜ਼ਾਂ ਬਹੁਤ ਪੜ੍ਹਨ ਨੂੰ ਮਿਲ ਜਾਂਦੀਆਂ ਜਿੱਥੋਂ ਸਮਝ ਲੱਗਣ ਲੱਗਦੀ ਹੈ ਕਿ ਇਹ ਪੁਰਾਣੇ ਰਾਜੇ ਮਹਾਰਾਜੇ ਕਿਵੇਂ ਵਰਕ ਕਰਦੇ ਸੀ, ਇਹਨਾਂ ਦਾ ਵਰਕਿੰਗ ਸਟਾਈਲ ਕੀ ਸੀਗਾ। ਅਤੇ ਤੁਹਾਡੀ ਕੀ ਫਿਰ ਉਸ ਵਿਸ਼ਵਾਸ ਨੂੰ ਜਿਹੜਾ ਆਪਾਂ ਬਚਪਨ ਤੋਂ ਸੁਣਦੇ ਹਾਂ ਮਹਾਰਾਜਾ ਰਣਜੀਤ ਸਿੰਘ ਹੁਣਾਂ ਨੂੰ ਜਿੱਦਾਂ ਆਖਿਆ ਜਾਂਦਾ ਜਿਹੜਾ ਮਹਾਰਾਜਾ ਵੀ ਇੱਕੋ ਅੱਖ ਦੇ ਨਾਲ ਜਿੱਦਾਂ ਦੇਖਦੇ ਸੀਗੇ, ਕੀ ਉਸ ਗੱਲ ਦੀ ਇਹ ਪ੍ਰੋੜਤਾ ਕਰਦੇ ਨੇ ਸਾਰੇ ਲੈਜਰ? 100% ਉਸ ਤੋਂ ਵੀ ਵੱਧ ਐਕਚੁਅਲੀ ਤਾਂ ਮੇਰੇ ਖਿਆਲ 'ਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਹਾਲੇ ਜੋ ਇਤਿਹਾਸ ਦੇ ਵਿੱਚ ਜਿੱਥੇ ਸਿਰਫ ਸਿੱਖ ਦੇਖਦੇ ਆ, ਐਕਚੁਅਲੀ ਹੀ ਨੀਡਸ ਟੂ ਬੀ ਬ੍ਰੌਟ ਅਪ ਟੂ ਇੰਟਰਨੈਸ਼ਨਲ ਲੈਵਲ ਕਿਊਰੀਕੁਲਮ। ਜਿਹੜਾ ਮੇਰੀ ਬਹੁਤ ਕੋਸ਼ਿਸ਼ ਹੈ ਕਿ ਉਹਨਾਂ ਨੂੰ ਵਰਲਡ ਦੇ ਇਤਿਹਾਸ 'ਚ ਇਸ ਤਰ੍ਹਾਂ ਪੜ੍ਹਿਆ ਜਾਣਾ ਚਾਹੀਦਾ ਕਿ ਅਲੱਗ-ਅਲੱਗ ਧਰਮਾਂ ਦੇ ਲੋਕਾਂ ਨੂੰ ਕਿਵੇਂ ਉਹਨਾਂ ਨੇ ਇਹ ਕਹਿ ਲਓ ਵੀ ਬਰਾਬਰ ਦੇਖਿਆ। ਸੋ ਜਿਹੜੀਆਂ ਕੁਝ ਖਬਰਾਂ ਉਹਨਾਂ ਦੇ ਬਾਰੇ ਇੱਦਾਂ ਹੈਗੀਆਂ ਕਿ ਨੈਗੇਟਿਵ ਵੀ ਹੈਗੀਆਂ ਬਹੁਤ ਜ਼ਿਆਦਾ। ਜੀ ਪਾਕਿਸਤਾਨ ਦੇ ਇਤਿਹਾਸ 'ਚ ਮੈਂ ਕਈ ਵਾਰੀ ਪੜ੍ਹੀਆਂ, ਉਹਨਾਂ ਦੇ ਹਿਸਟੋਰੀਅਨਸ ਵੱਲੋਂ ਲਿਖੀਆਂ ਹੋਈਆਂ ਜਾਂ ਪੁਰਾਤਨ ਕਿਤਾਬਾਂ 'ਚ ਮੈਂ ਦੇਖੀਆਂ, ਅੰਗਰੇਜ਼ਾਂ ਵੱਲੋਂ ਵੀ ਕਾਫੀ ਨੈਗੇਟਿਵ ਲਿਖਿਆ ਗਿਆ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ। ਸੋ ਉਹਦੇ ਲਈ ਕਹਿ ਲਓ ਵੀ ਮੈਂ ਆਪਣੀ ਕਿਤਾਬ ਦੇ ਵਿੱਚ ਬਹੁਤ ਸਟੀਕ ਜਿਹੇ ਆਨਸਰ ਨਾਲ ਦੇਣ ਦੀ ਕੋਸ਼ਿਸ਼ ਕੀਤੀ ਹੈ ਵਿਦ ਸਾਈਟੇਸ਼ਨਸ, ਤਾਂ ਕਿ ਆਪਾਂ ਗੌਰਵਮਈ ਸਿੱਖ ਇਤਿਹਾਸ ਨੂੰ ਉਸ ਲੈਵਲ 'ਤੇ ਲਿਆ ਸਕੀਏ ਵਿਚ ਇਟ ਡਿਜ਼ਰਵਸ। ਆਈ ਸਟਰੋਂਗਲੀ ਬਲੀਵ ਦੈਟ। ਜੀ। ਅਤੇ ਤੁਸੀਂ ਇਸ ਕਿਤਾਬ ਦੇ ਵਿੱਚ ਜਿੰਨਾ ਕੁ ਹੁਣ ਤੁਸੀਂ ਕਹਿ ਲਓ ਵੀ ਸਾਰੀਆਂ ਚੀਜ਼ਾਂ ਦਾ ਇਕੱਠਾ ਕਰਕੇ ਦੱਸਿਆ, ਕਿੰਨਾ ਕੁ ਇਸ ਦੇ ਬਾਰੇ ਤੁਸੀਂ ਕਿੰਨੇ ਕੁ ਪੇਜ ਜਾਂ ਕਿੰਨੇ ਕੁ ਇਸ ਦੇ ਬਾਰੇ ਲਿਖਿਆ ਹੋਇਆ ਹੈ? ਇਹ ਟੋਟਲ ਇਸ ਕਿਤਾਬ ਦੇ ਵਿੱਚ ਆਪਣੇ 416 ਪੇਜ ਨੇ, ਜਿਹਦੇ ਵਿੱਚੋਂ ਕਹਿ ਲਓ ਵੀ ਹਰੇਕ ਚੈਪਟਰ ਦੇ ਵਿੱਚ ਹੀ ਤੁਹਾਨੂੰ ਬਹੁਤ ਨਵੀਆਂ ਚੀਜ਼ਾਂ ਲੱਭਣਗੀਆਂ ਜਿਹੜੀਆਂ ਆਪਾਂ ਰੈਗੂਲਰ ਕਿਤਾਬ 'ਚ ਨਹੀਂ ਲੱਭਦੇ। ਇਸ ਕਰਕੇ ਹੁਣ ਤੱਕ ਇਹ ਜਿਹੜੀ ਕਿਤਾਬ ਹੈਗੀ ਹੈ, ਜਿਹੜੇ ਯੰਗਸਟਰ ਬੱਚੇ ਹੈਗੇ ਆ ਅਮਰੀਕਾ, ਕੈਨੇਡਾ, ਇੰਗਲੈਂਡ ਕਿਤੇ ਵੀ ਰਹਿ ਰਹੇ, ਉਹਨਾਂ ਨੇ ਬਹੁਤ ਲਾਈਕ ਕੀਤੀ ਹੈ ਕਿਉਂਕਿ ਉਹ ਇਹ ਇੱਦਾਂ ਦੇ ਜਿਹੜੇ ਤੱਥ ਹੈਗੇ ਆ ਬਹੁਤ ਲਾਈਕ ਕਰਦੇ ਆ। ਉਹਨਾਂ ਨੂੰ ਸਿੱਖੀ ਦੇ ਨਾਲ ਜੁੜਨ ਦੇ ਵਿੱਚ ਬਹੁਤ ਹੈਲਪ ਮਿਲਦੀ ਹੈ ਕਿਉਂਕਿ ਨਹੀਂ ਤਾਂ ਕਈ ਗੱਲਾਂ ਜਿਹੜੀਆਂ ਸੀਗੀਆਂ ਸਾਖੀਆਂ ਦੀਆਂ ਜਾਂ ਵੈਸੇ ਉਹ ਮੈਚ ਨਹੀਂ ਕਰਦੀਆਂ ਹੁੰਦੀਆਂ, ਪਰ ਆਪਾਂ ਇਹਨੂੰ ਆਉਣ ਵਾਲੀਆਂ ਜਨਰੇਸ਼ਨਸ ਤਾਂ ਕਿ ਉਹ ਮਾਣ ਮਹਿਸੂਸ ਕਰ ਸਕਣ, ਤਾਂ ਕਿ ਉਹ ਜਿਹੜਾ ਡੇਟਾ ਆ ਐਗਜ਼ੈਕਟਲੀ ਜਦੋਂ ਉਹਨਾਂ ਨੂੰ ਕੱਲ੍ਹ ਨੂੰ ਕੋਈ ਕਵੇ ਕਿ ਹਾਂਜੀ ਮਹਾਰਾਜਾ ਰਣਜੀਤ ਸਿੰਘ ਨੇ ਆਹ ਗੱਲ ਠੀਕ ਨਹੀਂ ਸੀ ਕੀਤੀ, ਉਹਨਾਂ ਕੋਲ ਡੇਟਾ ਹੋਵੇ ਇੰਨਾ ਸੋਲਿਡ ਸਟੈਟਿਸਟਿਕਸ ਹੋਣ ਕਿ ਬਜਾਏ ਬਹਿਸ ਕਰਨ ਦੇ ਉਹ ਸਿਰਫ ਇੱਕ ਈਮੇਲ ਲਿਖ ਕੇ ਉਹ ਸਾਈਟੇਸ਼ਨ ਪੇਜ ਨੰਬਰ ਰੈਫਰੈਂਸਿਸ ਭੇਜ ਦੇਣ ਕਿ ਹਾਂਜੀ ਆਹ ਦੇਖੋ ਆ ਇਸ ਪੁਰਾਤਨ ਕਿਤਾਬ ਦੇ ਵਿੱਚੋਂ। ਇਸ ਕਰਕੇ ਆਪਾਂ ਆਪਣੀ ਕਿਤਾਬ ਦੇ ਵਿੱਚ 700 ਤੋਂ ਵੱਧ ਸਾਈਟੇਸ਼ਨਸ ਲਈਆਂ ਜਿਹੜੀਆਂ ਕਿ ਬਹੁਤ ਜ਼ਿਆਦਾ ਨੇ ਕਿਸੇ ਇੱਕ ਕਿਤਾਬ ਦੇ ਲਈ, ਅਬਾਊਟ 250 ਦੇ ਕਰੀਬ ਕਿਤਾਬਾਂ ਦੇ ਵਿੱਚੋਂ, ਔਰ ਉਹਨਾਂ ਦਾ ਪੇਜ ਨੰਬਰ ਤੱਕ ਵੀ ਆਪਾਂ ਲਿਖਿਆ ਹੋਇਆ ਕਿਹੜੇ ਪਬਲਿਸ਼ਰ ਕਿੱਥੋਂ ਲਿਆ ਹੋਇਆ, ਤਾਂ ਕਿ ਕਿਸੇ ਨੂੰ ਵੀ ਇਹ ਰੈਫਰ ਕਰਨ ਵੇਲੇ ਬਹੁਤ ਸੌਖਾ ਹੋਵੇ, ਇੰਨੇ ਸਾਲ ਨਾ ਲਾਉਣੇ ਪੈਣ। ਤੁਸੀਂ 1 ਮਿੰਟ ਦੇ ਵਿੱਚ ਹੀ ਉਹ ਕਿਤਾਬ ਆਪਣੀ ਜਿਹੜੀ ਹੈਗੀ ਆ, ਜਿਹੜੀ ਵੀ ਰੈਫਰ ਆਪਾਂ ਕੀਤੀ ਹੋਈ ਆ, ਉਹਦਾ ਪੇਜ ਨੰਬਰ ਖੋਲ੍ਹ ਕੇ ਉੱਥੋਂ ਜਿਹੜੀ ਹੈਗੀ ਐਂਟਰੀ ਉਹ ਦੇਖ ਸਕਦੇ ਹਾਂ। ਜੀ। ਸੋ ਦੱਸਦੇ ਜਾਈਏ ਸਰੋਤਿਓ, ਇਸ ਟਾਈਮ ਤੁਸੀਂ ਜਿਹੜਾ ਪ੍ਰੋਗਰਾਮ ਆ ਇਹ ਸੁਣ ਰਹੇ ਹੋ ਅਤੇ ਫੇਸਬੁੱਕ, ਯੂਟਿਊਬ ਦੇ ਉੱਤੇ ਜਿਹੜਾ ਤੁਸੀਂ ਦੇਖ ਰਹੇ ਹੋ ਸਿੱਖ ਵਿਰਾਸਤ ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਉਸ ਕਿਤਾਬ ਦੇ ਬਾਰੇ ਚਰਚਾ ਆ।
ਪਹਿਲਾ ਅਧਿਆਇ ਪਹਿਲਾ ਚੈਪਟਰ ਜਿਹੜਾ ਹੈ ਉਸ ਦੀ ਜਿਹੜੀ ਚਰਚਾ ਆਪਾਂ ਚੱਲ ਰਹੇ ਹਾਂ ਗੁਰਦੁਆਰਾ ਸਾਹਿਬ ਜਨਮ ਅਸਥਾਨ ਅਤੇ ਉਸ ਦੇ ਨਾਲ ਜਿਹੜਾ ਉਸ ਇਲਾਕੇ ਦਾ ਜੁੜਿਆ ਹੋਇਆ ਸਿੱਖਾਂ ਦੇ ਨਾਲ ਇਤਿਹਾਸ ਆ ਉਹ ਆਪਾਂ ਇਸ ਟਾਈਮ ਤੁਹਾਡੇ ਨਾਲ ਜਿਹੜਾ ਪੇਸ਼ ਕਰ ਰਹੇ ਹਾਂ। ਤੁਸੀਂ ਇਸ ਕਿਤਾਬ ਨੂੰ ਜਿਹੜਾ ਉਹ ਬਾਏ ਕਰਕੇ ਪੜ੍ਹ ਸਕਦੇ ਹੋ। ਹਾਰਡ ਕਾਪੀ ਜਿਹੜੀ ਇਸ ਦੀ ਅਵੇਲੇਬਲ ਹੈਗੀ ਆ ਐਮਾਜ਼ੋਨ ਦੇ ਉੱਤੇ। ਤੁਸੀਂ ਜਾ ਕੇ ਸਰਚ ਕਰਨਾ ਆ ਦ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ। ਆਥਰ ਹੈਗੇ ਨੇ, ਲੇਖਕ ਹੈਗੇ ਨੇ ਡਾਕਟਰ ਦਲਵੀਰ ਪੰਨੂ। ਸੋ ਬਹੁਤ ਵਧੀਆ ਜਿਹੜਾ ਇਹਨਾਂ ਦਾ ਇਹ ਉਪਰਾਲਾ ਹੈ। ਸੋ ਤੁਸੀਂ ਜ਼ਰੂਰ ਹੌਸਲਾ ਅਫਜਾਈ ਜਿਹੜੀ ਕਰੋ ਜਿਸ ਬੰਦੇ ਨੇ ਦਹਾਕਿਆਂ ਬੱਧੀ ਜਿਹੜੀ ਮਿਹਨਤ ਕੀਤੀ ਹੈ। ਸੋ ਉਹਨਾਂ ਦੀਆਂ ਕਿਤਾਬਾਂ ਆਪਣੇ ਘਰਾਂ ਦਾ ਜਿਹੜਾ ਉਹ ਸ਼ਿੰਗਾਰ ਬਣਾਈਏ। ਹੋਰ ਵੀ ਆਪਾਂ ਚੀਜ਼ਾਂ ਜਿਹੜੀਆਂ ਉਹ ਲੈਂਦੇ ਹਾਂ। ਸੋ ਇਸ ਦੇ ਨਾਲ ਇਹਨਾਂ ਦੀ ਵੀ ਹੌਸਲਾ ਅਫਜਾਈ ਹੈ ਅਤੇ ਕਿਉਂਕਿ ਕਿਤਾਬ ਇੱਦਾਂ ਦੀ ਚੀਜ਼ ਹੁੰਦੀ ਹੈ। ਡਾਕਟਰ ਸਾਹਿਬ ਤੁਸੀਂ ਵੀ ਕਿਤਾਬਾਂ ਦੇ ਵਿੱਚ ਹੀ ਜਿਹੜੇ ਉਹ ਵੱਡੇ ਹੋਏ ਆ। ਤੁਹਾਡੇ ਪਿਤਾ ਜੀ ਵੀ ਲੇਖਕ ਨੇ। ਸੋ ਕਿਤਾਬ ਪਤਾ ਨਹੀਂ ਹੁੰਦਾ ਕਦੋਂ ਕਿਹਦੇ ਨਾਲ ਜਿਹੜੀ ਉਸ ਦੀ ਦੋਸਤੀ ਹੋ ਜਾਂਦੀ ਹੈ ਅਤੇ ਕਦੋਂ ਕਿਸ ਨੂੰ ਜਿਹੜਾ ਉਹ ਪੜ੍ਹਨ ਲੱਗ ਜਾਂਦਾ। ਸੋ ਕੁਛ ਨਵਾਂ ਫਿਰ ਸਿੱਖਣ ਨੂੰ ਜਿਹੜਾ ਜ਼ਰੂਰ ਇਸ 'ਚ ਮਿਲ ਜਾਂਦਾ ਆ। ਤੁਸੀਂ ਸਾਈਟੇਸ਼ਨਸ ਦੀ ਇਤਿਹਾਸ ਦੀ ਡਾਕਟਰ ਸਾਹਿਬ ਗੱਲ ਕਰ ਰਹੇ ਹਾਂ। ਕੀ ਕਿਸੇ ਹੋਰ ਕੌਮ ਦਾ ਜਿੱਦਾਂ ਕਿਸੇ ਅੰਗਰੇਜ਼ ਦਾ ਜਾਂ ਕੋਈ ਉਸ ਇਲਾਕੇ ਦੇ ਵਿੱਚ ਜਿਹੜਾ ਉਹ ਗਿਆ ਹੋਵੇ ਤਲਵੰਡੀ ਦਾ ਜਾਂ ਨਨਕਾਣਾ ਸਾਹਿਬ ਦਾ, ਉਸ ਦਾ ਵੀ ਕਿਤੇ ਰੈਫਰੈਂਸ ਸੁਣਨ ਨੂੰ, ਦੇਖਣ ਨੂੰ, ਪੜ੍ਹਨ ਨੂੰ ਜਿਹੜਾ ਮਿਲਦਾ ਹੈ? ਹਾਂਜੀ ਬਿਲਕੁਲ। ਹੁਣ ਆਪਾਂ ਅਗਲੇ ਪੀਰੀਅਡ ਵੱਲ ਆ ਜਾਂਦੇ ਹਾਂ ਕਿ ਹੁਣ ਆਪਾਂ ਪਹਿਲਾਂ ਸਿੱਖ ਮਿਸਲ ਦੀ ਗੱਲ ਕੀਤੀ, ਫਿਰ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਦੀ ਗੱਲ ਕੀਤੀ। ਹੁਣ ਮਹਾਰਾਜਾ ਰਣਜੀਤ ਸਿੰਘ ਦੇ ਸਮਾਂ ਜਦੋਂ ਐਂਡ ਹੁੰਦਾ ਆ 1839 'ਚ ਉਹਨਾਂ ਦੀ ਡੈਥ ਹੋਈ ਆ। ਸਿੱਖ ਪੀਰੀਅਡ ਜਿਹੜਾ ਹੈਗਾ 1849 'ਚ ਐਂਗਲੋ ਸਿੱਖ ਵਾਰਸ ਤੋਂ ਬਾਅਦ ਬ੍ਰਿਟਿਸ਼ ਨੇ ਕਾਬੂ ਕਰ ਲਿਆ। ਜਦੋਂ ਇਹ ਸਿੱਖ ਪੀਰੀਅਡ ਐਂਡ ਹੁੰਦਾ ਆ ਉਦੋਂ ਤੱਕ ਇਤਿਹਾਸ 'ਚ ਕਿਹਾ ਜਾਂਦਾ ਭਈ 200 ਇੰਸਟੀਟਿਊਟ ਸੀਗੇ ਇਸ ਕਿੰਗਡਮ ਦੇ ਵਿੱਚ, ਮਹਾਰਾਜਾ ਰਣਜੀਤ ਸਿੰਘ ਦੀ ਕਿੰਗਡਮ ਦੇ ਵਿੱਚ, ਜਿਹੜੇ ਉਦਾਸੀ ਮਹੰਤਾਂ ਵੱਲੋਂ ਜਿਹੜੇ ਸੀ ਮੈਨੇਜ ਕੀਤੇ ਜਾਂਦੇ ਸੀ 200, ਜਿਨ੍ਹਾਂ ਵਿੱਚੋਂ 75% ਨੂੰ ਮਹਾਰਾਜਾ ਰਣਜੀਤ ਸਿੰਘ ਦੀ ਜਿਹਦੀ ਫੁੱਲ ਸਪੋਰਟ ਸਟੇਟ ਪੈਟਰੋਨੇਜ ਜਿਹੜੀ ਅਵੇਲੇਬਲ ਸੀ। ਮਤਲਬ ਸਟੇਟ ਜਿਹੜੀ ਸੀ ਉਹਨਾਂ ਨੂੰ ਸਪੋਰਟ ਕਰਦੀ ਸੀ 75% ਨੂੰ, ਪਬਲਿਕ ਫੰਡਿੰਗ ਸੀ ਪੂਰੀ। ਹਾਂਜੀ ਬਿਲਕੁਲ। ਮਤਲਬ 200 ਦੇ ਵਿੱਚੋਂ 150 ਨੂੰ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਿਹੜੀ ਸੀ ਉਹ ਫੁੱਲ ਸਪੋਰਟ ਕਰਦੇ ਸੀ। ਅਤੇ ਉਸ ਵੇਲੇ ਉਹਨਾਂ ਦੇ ਵਿੱਚੋਂ ਜਿਹੜੇ ਉਦਾਸੀ ਸੀਗੇ ਉਹਨਾਂ ਦਾ ਨੰਬਰ 3 ਸੀਗਾ। ਅਤੇ ਪਹਿਲੇ ਦੇ ਸੀਗੇ ਸੋਢੀ ਜਿਨ੍ਹਾਂ ਨੂੰ ਮਿਲਦਾ ਸੀ 4 ਲੱਖ ਰੁਪਈਆ ਸਾਲਾਨਾ, ਸੋਢੀ ਫੈਮਿਲੀ, ਉਹ ਵੀ ਗੁਰੂ ਸਾਹਿਬ ਦੇ ਅੱਗੇ ਜਿਹੜੀ ਕਹਿ ਲਓ ਬਈ ਡਿਸੈਂਡੈਂਟ ਸੀਗੇ। ਫਿਰ ਨੰਬਰ 2 'ਤੇ ਸੀਗੇ ਬੇਦੀਜ਼, ਨੰਬਰ 3 'ਤੇ ਸੀਗੇ ਉਦਾਸੀ। ਅਤੇ ਮਤਲਬ ਇਹ 4 ਲੱਖ ਸੀ ਮਿਲਦਾ ਸੋਢੀਜ਼ ਨੂੰ ਜੀ, ਅਤੇ ਬੇਦੀਜ਼ ਨੂੰ ਮਿਲਦਾ ਸੀਗਾ 5 ਲੱਖ, ਅਤੇ ਫਿਰ ਸੀਗੇ ਉਦਾਸੀ। ਮਤਲਬ ਇੰਨਾ ਜ਼ਿਆਦਾ ਮਨੀ ਵਾਜ਼ ਬੀਇੰਗ ਸਪੈਂਟ ਬਾਏ ਮਹਾਰਾਜਾ ਰਣਜੀਤ ਸਿੰਘ ਔਨ ਦੀਜ਼ 3 ਗਰੁੱਪਸ, ਸੋਢੀਜ਼, ਬੇਦੀਜ਼ and Udasi Mahants. It was really big, well developed institution that time। ਜਿਹੜੇ ਇਹ ਜਗ੍ਹਾ ਸੀਗੀਆਂ ਪੂਰੇ ਪੰਜਾਬ ਦੇ ਵਿੱਚ ਜਿਨ੍ਹਾਂ ਦੀ ਅਬਾਊਟ ਗਿਣਤੀ ਕਿਹਾ ਜਾਂਦਾ ਵੀ 200 ਦੇ ਕਰੀਬ ਸੀਗੀ। ਸੋ ਹੁਣ ਜਦੋਂ 1849 'ਚ ਅੰਗਰੇਜ਼ ਆ ਗਏ, ਅੰਗਰੇਜ਼ਾਂ ਦੀ ਇਹ ਪਾਲਿਸੀ ਰਹੀ ਸੀ ਕਿ ਉਹ ਆਪਣੇ ਰਾਜ ਕਰਨ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੇ ਜਿਹੜੇ ਜਸੂਸ ਸੀ 15-20 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਵੀ ਜਿੱਥੇ ਵੀ ਉਹਨਾਂ ਨੇ ਕਿਤੇ ਰੂਲ ਅਟੈਕ ਕਰਨਾ ਸੀ ਨਾ 15-20 ਸਾਲ ਪਹਿਲਾਂ ਹੀ ਜਸੂਸ ਉਹਨਾਂ ਦੇ ਪਹੁੰਚ ਜਾਂਦੇ ਸੀ। ਸੋ ਉਹਨਾਂ ਨੂੰ ਬਹੁਤ ਪਹਿਲਾਂ ਪਤਾ ਲੱਗ ਗਿਆ ਸੀ ਵੀ ਜੇ ਤੁਸੀਂ ਸਿੱਖਾਂ ਦੇ ਉੱਤੇ ਕਾਬੂ ਕਰਨਾ ਤਾਂ ਇਹ ਜਿਹੜੀਆਂ ਧਾਰਮਿਕ ਇਹਨਾਂ ਦੀ ਜਗ੍ਹਾ ਹੈਗੀ ਆ ਇਹਨਾਂ ਨੂੰ ਅੰਡਰਸਟੈਂਡ ਕਰੋ ਵੀ ਲੋਕੀ ਇਹਨਾਂ ਦੇ ਨਾਲ ਕਿੰਨੇ ਜ਼ਿਆਦਾ ਜੁੜੇ ਹੋਏ ਨੇ, ਇਹ ਆਪਣੀ ਧਾਰਮਿਕ ਜਗ੍ਹਾ ਦੇ ਨਾਲ ਕਿੰਨੇ ਜੁੜੇ ਨੇ। ਸੋ ਜਿਹੜੀ ਸਭ ਤੋਂ ਪਹਿਲੀ ਐਂਟਰੀ, ਤੁਹਾਡਾ ਕੁਐਸਚਨ ਬਹੁਤ ਵਧੀਆ ਹੈ, ਜਿਹੜੀ ਸਭ ਤੋਂ ਪਹਿਲੀ ਐਂਟਰੀ ਜਨਮ ਸਥਾਨ ਨਨਕਾਣਾ ਸਾਹਿਬ ਦੀ ਮੈਨੂੰ ਮਿਲੀ ਹੈ ਉਹ ਹੀ ਇਜ਼ ਨਨ ਅਦਰ ਦੈਨ ਮਾਈਕਲ ਅਡਵਾਇਰ। ਹੁਣ ਮਾਈਕਲ ਡਾਇਰ ਦਾ ਜਿਹੜਾ ਨਾਮ ਹੈਗਾ ਮਾਈਕਲ ਡਾਇਰ, ਹੁਣ ਜਿਹੜਾ ਮਾਈਕਲ ਡਾਇਰ ਦਾ ਨਾਮ ਹੈਗਾ, ਜੇ ਤੁਹਾਨੂੰ ਵੀ ਮੈਂ ਪੁੱਛਾਂ ਰਾਜਕਰਨਵੀਰ ਜੀ ਤੁਸੀਂ ਕਿਹੜੇ ਸਿਲਸਿਲੇ 'ਚ ਸੁਣਿਆ ਹੋਇਆ? ਜੀ ਬਿਲਕੁਲ, ਸਾਰੇ ਜਣੇ ਜਲ੍ਹਿਆਂਵਾਲੇ ਬਾਗ ਦੇ ਨਾਲ ਹੀ। ਬਿਲਕੁਲ, ਆਪਾਂ ਜਦੋਂ ਵੀ ਮਾਈਕਲ ਡਾਇਰ ਦਾ ਨਾਮ ਆਉਂਦਾ ਆਪਣਾ ਸਿੱਧਾ ਧਿਆਨ ਜਲ੍ਹਿਆਂਵਾਲੇ ਬਾਗ ਤੇ ਆਉਂਦਾ। ਆਪਾਂ ਉਹਨੂੰ ਉੱਥੇ ਸੀਮਤ ਕਰ ਦਿੱਤਾ ਹਿਸਟਰੀ 'ਚ। ਉਹ ਹੈਗੀ ਗੱਲ ਜਾ ਕੇ 1919 ਦੀ ਜੀ। ਹੁਣ ਜਦੋਂ ਆਪਾਂ ਕਿਤਾਬਾਂ ਫਰੋਲਣ ਲੱਗਦੇ ਹਾਂ ਉਹਦੀ ਜਿਹੜੀ ਜਦੋਂ ਉਹ ਨਵਾਂ ਹੀ ਹਲੇ ਇੰਡੀਆ 'ਚ ਆਇਆ ਸੀ ਮਾਈਕਲ ਡਾਇਰ, ਇੱਥੇ ਮੈਂ ਥੋੜ੍ਹਾ ਜਿਹਾ ਕਲੀਅਰ ਕਰ ਦੇਵਾਂ ਇੱਕ ਪੁਆਇੰਟ। ਜਿਹੜਾ 2 ਜਣੇ ਇਹ ਮਾਈਕਲ ਡਾਇਰ ਅਤੇ ਅਡਵਾਇਰ ਜੀ, ਠੀਕ ਹੈ ਨਾ। ਜਿਹੜਾ ਮਾਈਕਲ ਡਾਇਰ ਹੈ ਜਿਹਨੂੰ ਸ਼ਹੀਦ ਊਧਮ ਸਿੰਘ ਨੇ ਜਾ ਕੇ ਬਹੁਤ ਸਾਲਾਂ ਬਾਅਦ ਸੋਧਾ ਲਾਇਆ ਸੀਗਾ, ਇਹ ਹੁਣ ਉਹਦੀ ਗੱਲ ਹੋ ਰਹੀ ਹੈ। ਜਿਹੜਾ ਕਿ ਉਸ ਵੇਲੇ ਗਵਰਨਰ ਸੀਗਾ ਪੰਜਾਬ ਦਾ ਜਦੋਂ ਜਲ੍ਹਿਆਂਵਾਲਾ ਬਾਗ ਦਾ ਸਾਕਾ ਹੋਇਆ ਸੀ। ਪਰ ਜਿਹਨੇ ਗੋਲੀ ਚਲਾਈ ਸੀ ਉਦੋਂ ਉਹ ਮਾਈਕਲ ਅਡਵਾਇਰ ਸੀ। ਉਦੋਂ ਜਿਹੜਾ ਅੰਦਰ ਬੰਦਾ ਸੀ ਜਿਹੜਾ ਗੋਲੀ ਚਲਾ ਰਿਹਾ ਸੀ ਉਹਦਾ ਵੀ ਨਾਮ ਆਲਮੋਸਟ ਸੇਮ ਹੀ ਹੈ, ਪਰ ਉਹ ਆਪਣੀ ਕਹਿ ਲਓ ਵੀ ਨੈਚੁਰਲ ਮੌਤ ਥੋੜ੍ਹੇ ਸਾਲਾਂ ਬਾਅਦ ਮਰ ਗਿਆ ਸੀਗਾ। ਇਹ ਉਸ ਵੇਲੇ ਗਵਰਨਰ ਸੀਗਾ, ਇਸ ਕਰਕੇ ਇਹਦਾ ਵੀ ਰੋਲ ਕਿਹਾ ਜਾਂਦਾ ਵੀ ਇਹਦੀ ਜ਼ਿੰਮੇਵਾਰੀ ਸੀਗੀ। ਪਰ ਜਦੋਂ ਜਿਹੜੇ ਬੰਦੇ ਨੇ ਗੋਲੀਆਂ ਚਲਾਈਆਂ ਸੀਗੀਆਂ ਦੈਟ ਇਜ਼ ਅ ਡਿਫਰੈਂਟ ਪਰਸਨ ਹੂ ਡਾਈਡ ਹਿਮਸੈਲਫ। ਸੋ ਹੁਣ ਆਪਾਂ ਗੱਲ ਉਹਦੀ ਕਰ ਰਹੇ ਹਾਂ ਜਿਹਨੂੰ ਸ਼ਹੀਦ ਊਧਮ ਸਿੰਘ ਨੇ ਇੰਗਲੈਂਡ ਦੇ ਵਿੱਚ ਜਾ ਕੇ ਜਿਹੜਾ ਸੀਗਾ ਕਈ ਸਾਲਾਂ ਬਾਅਦ ਜਿਹੜਾ ਸੀ ਉਹਨੂੰ ਮਾਰਿਆ ਸੀਗਾ ਜੀ। ਉਹ ਜਦੋਂ ਇਹ ਮਾਈਕਲ ਡਾਇਰ ਜਿਹੜਾ ਹੈਗਾ ਇਹ ਜਦੋਂ ਇੰਡੀਆ 'ਚ ਹਾਲੇ ਨਵਾਂ
ICS ਜੁਆਇਨ ਕੀਤੀ ਸੀ। ਇਹਨਾਂ ਨਾ ਸਾਰਿਆਂ ਦੇ ਜਿਹੜੇ ਟੈਸਟ ਹੁੰਦੇ, ਜਿੱਦਾਂ ਹੁਣ ਆਪਣੇ ਇੰਡੀਆ 'ਚ IAS ਹੈ, ਪਾਕਿਸਤਾਨ 'ਚ ICS ਹੈ, ਹਾਲੇ ਵੀ ਇਹਨਾਂ ਦੇ ਇੰਗਲੈਂਡ 'ਚ ਟੈਸਟ ਹੋ ਜਾਂਦੇ ਸੀਗੇ। ਜਿਹੜੇ ਬ੍ਰਿਲੀਅੰਟ ਸਟੂਡੈਂਟ ਸੀਗੇ ਉਹ ਇੰਡੀਆ ਜਾ ਕੇ ਨੌਕਰੀ ਕਰਨਾ ਚਾਹੁੰਦੇ ਹੁੰਦੇ ਸੀਗੇ ਗਜ਼ਟਡ ਲੈਵਲ ਦੀ, ਉੱਥੋਂ ਹੀ ਪਾਸ ਕਰ ਲੈਂਦੇ ਸੀ ਇਹ ਟੈਸਟ। ਇਹਨੇ ICS ਉੱਥੋਂ ਪਾਸ ਕੀਤੀ ਤੇ ਹਾਲੇ ਦਾ ਦੂਜਾ ਸਾਲ ਸੀਗਾ ਜੀ ਇਹ ਇੰਡੀਆ ਦੇ ਵਿੱਚ, ਜਦੋਂ ਇਹਨੂੰ ਨਨਕਾਣਾ ਸਾਹਿਬ ਆਉਣ ਦਾ ਮੌਕਾ ਮਿਲਿਆ 1886 'ਚ। 1886 ਦੇ ਵਿੱਚ ਉਹ ਜਿਹੜੀ ਉਹਦੀ ਵਿਜ਼ਿਟ ਆ ਨਨਕਾਣਾ ਸਾਹਿਬ, ਉਹਦੇ ਵਿੱਚ ਉਹ ਜਿਹੜਾ DC ਆ ਲਾਹੌਰ ਦਾ ਕਲਾਰਕ ਵਿਲੀਅਮ, ਉਹਦੇ ਨਾਲ ਆਇਆ। ਉਹਦੇ ਬਾਰੇ ਉਹ ਦੱਸਦਾ ਵੀ ਮੈਂ ਨਨਕਾਣਾ ਸਾਹਿਬ ਜਦੋਂ ਗਿਆ, ਇਹ ਪੂਰੇ ਜੰਗਲ ਦੇ ਵਿੱਚ ਆ। 1886 'ਚ ਕਹਿ ਰਿਹਾ ਵੀ ਬਿਲਕੁਲ ਜੰਗਲ ਦੇ ਵਿਚਕਾਰ ਆ। ਇੱਥੋਂ 30 ਮੀਲ ਦੂਰ ਜਾ ਕੇ ਜਿਹੜਾ ਪਹਿਲਾ ਰੇਲਵੇ ਸਟੇਸ਼ਨ ਆਉਂਦਾ, ਤੇ ਉੱਥੇ ਗੁਰੂ ਨਾਨਕ ਦੇਵ ਜੀ ਦੇ ਜਿਹੜੇ ਐਨੀਵਰਸਰੀ ਹੈਗੀ ਆ, ਉੱਥੇ ਕੁਛ 100 ਦੇ ਕਰੀਬ ਜਿਹੜੇ ਹੈਗੇ ਫਿਊ ਹੰਡਰਡ ਜਿਹੜੇ ਲੋਕੀ ਆ ਕੇ ਜਿਹੜੇ ਉਹ ਸ਼ਰਧਾ ਭੇਂਟ ਕਰਦੇ ਆ। ਤੇ ਜਿਹੜਾ ਉਹ ਨਾਲ ਲਿਖਦਾ ਵੀ ਜਿਹੜਾ ਮਹੰਤ ਆ ਉਹਦੀ ਜਿਹੜੀ ਇਨਕਮ ਹੈਗੀ ਆ ਮਾੜੀ ਮੋਟੀ ਲੋਕਾਂ ਦੇ ਚੜਾਵੇ ਦੇ ਨਾਲ ਹੀ ਆ, ਜਾਂ ਥੋੜੀ ਬਹੁਤੀ ਇਨਕਮ ਹੈਗੀ ਆ ਵੀ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਹੈਗੀ ਆ, ਪਰ ਉਹ ਬਹੁਤ ਵੀ ਡਰਾਈ ਜ਼ਮੀਨ ਆ, ਕੋਈ ਵੇਸਟ ਲੈਂਡ ਆ। ਇਸ ਦੇ ਆਲੇ ਦੁਆਲੇ ਟੋਟਲ ਵੇਸਟ ਲੈਂਡ ਆ, ਵੀ ਕਿਸੇ ਕੰਮ ਦੀ ਜ਼ਮੀਨ ਨਹੀਂ ਹੈਗੀ, ਉਪਜਾਊ ਜ਼ਮੀਨ ਨਹੀਂ ਹੈਗੀ। ਤੇ ਵੀ ਜਿੱਦਾਂ ਪਹਿਲੇ ਰਾਜਿਆਂ ਨੇ ਮਤਲਬ ਸਿੱਖ ਰੂਲ ਦੇ ਦੌਰਾਨ ਜਿੱਦਾਂ ਇਹ ਜ਼ਮੀਨ ਲਾਈ ਹੋਈ ਸੀਗੀ ਵੇਸਟ ਲੈਂਡ ਜੀ, ਇੱਦਾਂ ਹੀ ਹੁਣ ਅਸੀਂ ਵੀ ਅੰਗਰੇਜ਼ਾਂ ਨੇ ਵੀ ਉਹੀ ਫੋਲੋਇੰਗ ਦਾ ਐਗਜ਼ਾਮਪਲ ਆਫ ਪ੍ਰੀਵੀਅਸ ਰੂਲਰਸ ਦ ਬ੍ਰਿਟਿਸ਼ ਗਵਰਨਮੈਂਟ ਹੈਜ਼ ਆਲਸੋ ਅਸਾਈਨਡ ਦ ਸੇਮ ਲੈਂਡ ਫॉर ਇਟਸ ਮੇਨਟੇਨੈਂਸ। ਉਹ ਤੋਂ ਪਤਾ ਲੱਗਦਾ ਕਿ ਮਤਲਬ ਉਸ ਵੇਲੇ ਜਿਹੜਾ ਇਲਾਕਾ 1886 'ਚ ਹੈ, ਉਹਦੀ ਲਿਖਤ ਤੋਂ ਸਾਫ਼ ਪਤਾ ਲੱਗਦਾ ਵੀ ਕੋਈ ਇਹਦੀ ਡਿਵੈਲਪਮੈਂਟ ਖਾਸ ਨਹੀਂ ਹੈਗੀ। ਇੱਕ ਲਾਈਨ ਉੱਥੇ ਹੋਰ ਲਿਖਦਾ ਆਪਣੀ ਕਿਤਾਬ ਦੇ ਵਿੱਚ ਹੀ, ਵੀ ਗੋਟ ਏ ਹਾਰਟੀਐਸਟ ਵੈਲਕਮ ਫਰੋਮ ਦ ਪ੍ਰੀਸਟ presented our offering of a few rupees at the shrine and received customary ਪ੍ਰਸ਼ਾਦ or sweet meats। ਸੋ ਮਤਲਬ ਉਹਨੂੰ ਉੱਥੇ ਪ੍ਰਸ਼ਾਦ ਮਿਲਿਆ। ਉਹਦੇ ਬਾਰੇ ਵੀ ਉਹ ਜਿਹੜਾ ਹੈਗਾ ਆਪਣਾ ਜ਼ਿਕਰ ਕਰਦਾ। 1886 ਤੋਂ ਆਪਾਂ ਨੂੰ ਉਹਦੇ ਇਸ ਅਕਾਊਂਟ ਤੋਂ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਉੱਥੇ ਜਿਹੜੀ ਇਨਕਮ ਠੀਕ ਹੀ ਸੀ। ਹਾਲੇ ਕੁਛ 100 ਦੀ ਗਿਣਤੀ 'ਚ ਸ਼ਰਧਾਲੂ ਜਿਹੜੇ ਸੀਗੇ ਡਿਵੋਟੀਜ਼ ਸਿੱਖ ਸੀਗੇ, ਉਹ ਇਕੱਠੇ ਹੁੰਦੇ ਸੀਗੇ। ਸੋ ਦੈਟ ਇਜ਼ ਦ ਫਸਟ ਐਂਟਰੀ ਜਿਹੜੀ ਆਪਾਂ ਨੂੰ ਮਿਲਦੀ ਹੈ ਮਾਈਕਲ ਡਾਇਰ ਦੀ। ਜੀ ਜੀ ਬਿਲਕੁਲ। ਡਾਇਰ ਤੇ ਫਿਰ ਕਿਉਂਕਿ ਫਿਰ ਗਲਤ ਕੰਮ ਕੀਤਾ ਤਾਂ ਉਹਦੇ ਕਰਕੇ ਫਿਰ ਉਹਦੇ ਕਰਕੇ ਉਹ ਜ਼ਿਆਦਾ ਉਸ ਦੇ ਚਰਚਾ ਫੇਮਸ ਹੈਗਾ ਆ ਜੀ। ਅਗਲੀ ਡਾਕਟਰ ਪੰਨੂ ਸਾਹਿਬ, ਆਪਾਂ ਜੇ ਗੱਲ ਕਰੀਏ ਨਨਕਾਣਾ ਸਾਹਿਬ ਨੂੰ ਉਦਾਸੀਆਂ ਦੇ ਨਾਲ, ਮਹੰਤਾਂ ਦੇ ਨਾਲ, ਤੇ ਜਾਂ ਇੱਕ ਸਾਕਾ ਜਿਹੜਾ ਨਨਕਾਣਾ ਸਾਹਿਬ ਦਾ ਸਾਕਾ ਹੈ, ਉਸ ਦੇ ਨਾਲ ਜਿਹੜਾ ਕਾਫੀ ਜ਼ਿਆਦਾ ਜੋੜਿਆ ਜਾਂਦਾ ਹੈ, ਦੇਖਿਆ ਜਾਂਦਾ ਆ ਆਪਣੇ ਸਿੱਖ ਇਤਿਹਾਸ ਦੇ ਵਿੱਚ। ਇਸ ਤਰ੍ਹਾਂ ਆਪਾਂ ਨੂੰ ਪੜ੍ਹਨ ਨੂੰ ਜਿਹੜਾ ਉਹ ਮਿਲਦਾ ਆ ਕਿ ਦੂਜੇ ਪਾਸੇ ਦੇ ਇਤਿਹਾਸ ਦੇ ਵਿੱਚ ਵੀ ਨਨਕਾਣਾ ਸਾਹਿਬ ਦਾ ਇਸ ਤਰੀਕੇ ਦਾ ਹੀ ਜ਼ਿਕਰ ਹੈ ਜਾਂ ਕੁਛ ਹੋਰ ਢੰਗ ਦੇ ਨਾਲ ਉਸ ਨੂੰ ਪੇਸ਼ ਹੈ? ਹਾਂਜੀ, ਇਹ ਬਹੁਤ ਕੰਟਰੋਵਰਸ਼ੀਅਲ ਪੁਆਇੰਟ ਹੈਗਾ। ਜਿਹੜਾ ਉਦਾਸੀ ਲਿਟਰੇਚਰ ਹੈ, ਆਫ ਕੋਰਸ ਉਹਨਾਂ ਦੇ ਵਿੱਚ ਜਿਹੜੇ ਉਦਾਸੀ ਹੈ ਉਹਨਾਂ ਨੂੰ ਬਹੁਤ ਚੰਗਾ ਦਿਖਾਇਆ ਗਿਆ। ਮੈਂ ਕਾਫੀ ਲਿਟਰੇਚਰ ਉਹਨਾਂ ਦਾ ਡਿਟੇਲ 'ਚ ਪੜ੍ਹਿਆ। ਜਿਹੜਾ ਆਪਣਾ ਸਿੱਖ ਲਿਟਰੇਚਰ ਹੈਗਾ, ਅਕਾਲੀ ਮੂਵਮੈਂਟ ਦਾ ਲਿਟਰੇਚਰ ਹੈਗਾ, ਉਹਦੇ 'ਚ ਜਿਹੜੇ ਉਦਾਸੀ ਮਹੰਤ ਇਹਨਾਂ ਨੂੰ ਬਹੁਤ ਨੈਗੇਟਿਵ ਦਿਖਾਇਆ ਗਿਆ ਹੈ। ਇਹਦੇ ਲਈ ਫਿਰ ਆਪਾਂ ਕੋਲ ਜ਼ਰੂਰੀ ਹੁੰਦਾ ਕਿ ਆਪਾਂ ਕਿਸੇ ਥਰਡ ਪਾਰਟੀ ਨੂੰ ਦੇਖੀਏ। ਉਹਦੇ ਲਈ ਫਿਰ ਮੈਂ ਕੁਛ ਜਿਹੜੀਆਂ ਚੀਜ਼ਾਂ ਕਿਤਾਬਾਂ ਹੈਗੀਆਂ, ਭਾਵੇਂ ਕਿਹਾ ਜਾਂਦਾ ਸੀ ਕਿ ਅੰਗਰੇਜ਼ ਇਹਨਾਂ ਨੂੰ ਬਹੁਤ ਸਪੋਰਟ ਕਰਦੇ ਸੀ ਮਹੰਤਾਂ ਨੂੰ, ਪਰ ਤਾਂ ਵੀ ਉਹਨਾਂ ਦੀ ਜਿਹੜੀ ਮੈਂ ਡਿਟੇਲਡ ਰਿਪੋਰਟ ਦੇਖੀਆਂ, ਮੈਂ ਜਿਹੜੀਆਂ ਕੁਛ ਤੁਹਾਡੇ ਨਾਲ ਸ਼ੇਅਰ ਕਰਨੀਆਂ ਚਾਹੂੰਗਾ ਜੀ। ਉਹਨਾਂ ਤੋਂ ਇਹ ਪਤਾ ਲੱਗਦਾ ਸਾਫ਼ ਹੀ ਵੀ ਜਿਹੜੇ ਪਹਿਲੇ ਉਦਾਸੀ ਮਹੰਤ ਸੀਗੇ ਉਹ ਤੇ ਬਹੁਤ ਵਧੀਆ ਸਿੱਖ ਧਰਮ ਨੂੰ ਜਿਹੜੇ ਸੀ ਫੈਲਾਉਣ ਦੇ ਵਿੱਚ ਹੈਲਪਫੁਲ ਸੀਗੇ, ਫੇਥਫੁਲ ਪ੍ਰੀਚਰ ਸੀਗੇ, ਤੇ ਉਹਨਾਂ ਨੇ ਬਹੁਤ ਕੁਛ ਕੀਤਾ ਫॉर ਦ ਸਪਰੈਡ ਆਫ ਸਿੱਖਿਜ਼ਮ ਐਂਡ ਟੂ ਮੈਨੇਜ ਦ ਸਿੱਖ ਇੰਸਟੀਟਿਊਸ਼ਨਸ। ਪਰ ਹੌਲੀ ਹੌਲੀ ਜਿਵੇਂ ਜਿਵੇਂ ਉਹ ਬਜ਼ੁਰਗ ਹੋ ਗਏ, ਉਹਨਾਂ ਦੀ ਡੈਥ ਹੋ ਗਈ, ਜਿਹੜੇ ਉਹਨਾਂ ਦੇ ਅੱਗੇ ਜਨਰੇਸ਼ਨਸ ਆਈਆਂ, ਦੂਜੀ ਤੀਜੀ ਚੌਥੀ ਪੀੜ੍ਹੀਆਂ ਆਈਆਂ, ਉਹ ਹੌਲੀ ਹੌਲੀ ਸਿੱਖਿਜ਼ਮ ਤੋਂ ਜਿਹੜੇ ਸੀ ਉਹ ਦੂਰ ਚਲੇ ਗਏ। ਮੋਸਟ ਸਿਗਨੀਫਿਕੈਂਟਲੀ ਉਹਨਾਂ ਨੇ ਇਹ ਜਿਹੜੀਆਂ ਜਗ੍ਹਾ ਸੀਗੀਆਂ ਇਹਨੂੰ ਆਪਣੇ ਪ੍ਰਾਈਵੇਟ ਕਹਿ ਲਓ ਵੀ ਆਪਣੇ ਘਰ ਦੇ ਡੇਰੇ ਵਾਂਗੂ ਹੀ ਵਰਤਣਾ ਸ਼ੁਰੂ ਕਰਤਾ। ਉਹਨਾਂ ਨੇ ਪ੍ਰਾਈਵੇਟ ਪ੍ਰੋਪਰਟੀ ਵਾਂਗੂ ਵਰਤਣਾ ਜਿਹੜਾ ਸੀ ਉਹ ਸ਼ੁਰੂ ਕਰਤਾ। ਜਿਹੜਾ ਇੱਕ ਹੈਗਾ ਫਾਈਨਲ ਰਿਪੋਰਟ ਔਨ ਰਿਵੀਜ਼ਨ ਆਫ ਸੈਟਲਮੈਂਟਸ, ਜਿਹ 'ਚ ਜ਼ਮੀਨਾਂ ਦੀ ਜਿਹੜੀ ਸੀ ਪੂਰੀ ਜਮਾਬੰਦੀ ਕੀਤੀ ਗਈ। ਫਾਈਨਲ ਰਿਪੋਰਟ ਔਨ ਦ ਰਿਵੀਜ਼ਨ ਆਫ ਸੈਟਲਮੈਂਟਸ, ਇਹ ਬਹੁਤ ਇੱਕ ਕਹਿ ਲਓ ਵੀ ਇਤਿਹਾਸਿਕ ਡਾਕੂਮੈਂਟ ਹੈਗਾ ਬ੍ਰਿਟਿਸ਼ ਦੇ ਟਾਈਮ 'ਤੇ ਜਿਹੜਾ ਬਣਾਇਆ ਗਿਆ 1878 ਦੇ ਵਿੱਚ। ਉਹਦੀ ਇੱਕ ਰਿਪੋਰਟ ਹੈਗੀ ਆ ਜਿਹੜੀ ਵਾਲਕਰ ਗਾਰਡਨ, ਉਸ ਰਿਪੋਰਟ ਦੇ ਵਿੱਚ ਕਹਿੰਦਾ ਮਹੰਤਾਂ ਬਾਰੇ ਕੀ ਕਹਿੰਦਾ, ਉਹਨਾਂ ਨੂੰ ਸਾਧ ਕਹਿੰਦਾ ਉਹ ਕਹਿੰਦਾ ਭਈ ਇਹਨਾਂ ਦਾ ਹੁਣ ਸਟਾਈਲ ਜਿਹੜਾ ਸੀ ਅੰਗਰੇਜ਼ਾਂ ਦੇ ਸਮੇਂ ਨਾਲੋਂ ਬਹੁਤ ਚੇਂਜ ਹੋ ਗਿਆ ਤੇ ਅਸੀਂ ਵੀ ਇਹਨਾਂ ਨੂੰ ਹੁਣ ਡਿਫਰੈਂਟਲੀ ਡੀਲ ਕਰ ਰਹੇ ਹਾਂ। ਉਹ ਕਹਿੰਦਾ ਵੀ ਜਦੋਂ ਸਿੱਖ ਸਮੇਂ ਦੇ ਦੌਰਾਨ ਜੇ ਕੋਈ ਸਾਧ ਮਤਲਬ ਮਹੰਤ ਜੀ ਮਿਸਬਿਹੇਵ ਕਰਦਾ ਸੀ, ਕੋਈ ਪੁੱਠਾ ਕੰਮ ਕਰਦਾ ਸੀ, ਗਲਤ ਕੰਮ ਕਰਦਾ ਸੀ, ਉਹਨੂੰ ਇੱਕ ਮਿੰਟ 'ਚ ਉਹਦੀ ਵੀ ਸ਼ਾਂਤੀ ਕਰਕੇ ਮਹਾਰਾਜਾ ਰਣਜੀਤ ਸਿੰਘ ਉਹਨੂੰ ਬਾਹਰ ਕਰ ਦਿੰਦੇ ਸੀ। ਪਰ ਹੁਣ ਉਹ ਕਹਿੰਦਾ ਵੀ ਜਦੋਂ ਹੁਣ ਸੈਟਲਮੈਂਟ ਹੋਈ ਆ, ਰੈਗੂਲਰ ਸੈਟਲਮੈਂਟ ਹੋਈ ਆ, ਵੀ ਜਿੰਨੇ ਵੀ ਇੱਥੇ ਰਹਿਣ ਵਾਲੇ ਮਹੰਤ ਆ ਰਹੇ ਆ ਉਹ ਸਾਰੇ ਹੀ ਮੈਨੂੰ ਐਜ਼ ਏ ਓਨਰ ਆਫ ਦਿਸ ਲੈਂਡ ਸ਼ੋ ਹੋ ਰਹੇ ਆ, ਤੇ ਜਿਨ੍ਹਾਂ ਦੇ ਵਿੱਚ ਕੀ ਉਹਨੂੰ ਟੈਕਸ ਐਗਜ਼ੈਂਪਟ ਕੀਤਾ ਹੋਇਆ, ਉਹਨੂੰ ਸਾਰਾ ਜਿਹੜਾ ਲਗਾਨ ਮਾਫ ਕੀਤਾ ਹੋਇਆ। ਔਰ ਕਈ ਵਾਰੀ ਤਾਂ ਉਹ ਕਹਿੰਦਾ ਵੀ ਜਿਹੜੇ ਸਾਧ ਆ ਉਹਨਾਂ ਨੇ ਕੋਈ ਨਾ ਕੋਈ
ਲੇਡੀ ਆਪਣੇ ਨਾਲ ਜਿੱਦਾਂ ਐਜ਼ ਵਾਈਫ ਰੱਖੀ ਹੋਈ, ਜਿਹੜੀ ਵਾਈਫ ਨਹੀਂ ਹੈਗੀ, ਔਰ ਉਹਦੇ ਬੱਚੇ ਜਾਂ ਹੋਰ ਕਈ ਬੱਚੇ ਜਿਹੜੇ ਉਹਨੇ ਆਪਣੇ ਨਾਲ ਉਹਨਾਂ ਨੂੰ ਐਜ਼ ਏ ਕਹਿ ਲਓ ਵੀ ਜ਼ਮੀਨਾਂ ਦੇ ਅਧਿਕਾਰ ਦਿੱਤੇ ਹੋਏ ਆ। ਤੇ ਨਾਲ ਹੀ ਉਹਨਾਂ ਨੇ ਬਹੁਤ ਵਧੀਆ ਰਿਹਾਇਸ਼ ਵੀ ਉਹਨਾਂ ਦੀ ਪਬਲਿਕ ਐਕਸਪੈਂਸ ਤੇ ਰੱਖੀ ਹੋਈ ਆ। ਤੇ ਮੈਂ ਇਹ ਵੀ ਦੇਖਿਆ ਵੀ ਜਿਹੜੀ ਇਹ ਸਾਰੀ ਜਗ੍ਹਾ ਹੈਗੀ ਆ, ਇਹਦਾ ਪਿੰਡ ਵਾਲੇ ਇਤਰਾਜ਼ ਵੀ ਕਰਦੇ ਆ, ਪਰ ਉਹਦੇ ਬਾਵਜੂਦ ਵੀ ਜਿਹੜੀਆਂ ਇੰਸਟੀਟਿਊਸ਼ਨਸ ਆ ਦੇ ਆਰ ਟਰਨਡ ਇਨਟੂ ਪ੍ਰਾਈਵੇਟ ਲੌਜਸ ਐਂਡ ਦ ਮਹੰਤਸ ਹੈਵ ਸਟਾਰਟਡ ਯੂਜ਼ਿੰਗ ਦ ਰਿਸੋਰਸਿਸ ਆਫ ਦ ਇੰਸਟੀਟਿਊਟਸ ਫॉर ਪਰਸਨਲ ਪਰਪਸਿਸ। ਸੋ ਇਹ ਇੱਕ ਪੈਰਾਗ੍ਰਾਫ ਜਿਹੜਾ ਮੈਂ ਆਪਣੀ ਕਿਤਾਬ 'ਚ ਥੋੜਾ ਕਾਫੀ ਡਿਟੇਲ 'ਚ ਵੀ ਦਿੱਤਾ, ਉਹ ਤੋਂ ਕਲੀਅਰ ਹੋ ਜਾਂਦਾ ਕਿ ਬ੍ਰਿਟਿਸ਼ ਨੂੰ ਵੀ ਅੰਦਰ ਖਾਤੇ ਦੀ ਰਿਪੋਰਟਸ ਹੈਗੀਆਂ ਜਿਹੜੀਆਂ ਉਹ ਆਪਣੇ ਜਿੱਦਾਂ ਮਤਲਬ ਇੰਗਲੈਂਡ ਭੇਜ ਰਹੇ ਆ ਜਾਂ ਪਾਰਲੀਮੈਂਟ 'ਚ ਭੇਜ ਰਹੇ ਆ, ਮਤਲਬ ਉਹ ਡਿਸਕਸ਼ਨ ਕਰ ਰਹੇ ਆ। ਉਹ ਤੋਂ ਪਤਾ ਲੱਗਣ ਲੱਗ ਪੈਂਦਾ ਵੀ ਉਹਨਾਂ ਨੂੰ ਵੀ ਆਈਡੀਆ ਸੀਗਾ ਇਹ ਚੀਜ਼ ਵੀ ਜਿਹੜੇ ਹੁਣ ਇਹ ਕਰਪਸ਼ਨ ਜਿਹੜੀ ਆ ਇਸ ਸਿਸਟਮ ਦੇ ਵਿੱਚ ਜਿਹੜੇ ਸਿੱਖ ਇੰਸਟੀਚਿਊਟ ਨੂੰ ਸੰਭਾਲਣ ਵਾਲੇ ਹੈਗੇ ਆ, ਉਹਨਾਂ 'ਚ ਜਿਹੜੀ ਕਰਪਸ਼ਨ ਜਿਹੜੀ ਆ ਪੂਰੀ ਜਿਹੜੀ ਸੀ ਉਹ ਪਸਰ ਚੁੱਕੀ ਸੀਗੀ। ਦੋ ਦੇ ਸਟਿਲ ਕੈਪਟ ਔਨ ਸਪੋਰਟਿੰਗ ਦੈਮ, ਕਿਉਂਕਿ ਕਹਿ ਲਓ ਵੀ ਉਹਨਾਂ ਨੇ ਕੰਟਰੋਲ ਕਰਨਾ ਸੀ ਲੋਕਾਂ ਤੇ ਉੱਤੇ, ਐਂਡ ਦੇ ਵਰ ਗੋਇੰਗ ਥਰੂ ਦਾ ਮਹੰਤਸ, ਜਿਹੜੇ ਵੀ ਰਿਲੀਜੀਅਸ ਲੀਡਰ ਸੀਗੇ ਉਹ ਦੇ ਵਰ ਸਟਿਲ ਸਪੋਰਟਿੰਗ ਦੈਮ ਬਿਗ ਟਾਈਮ। ਜੀ ਸੋ ਬੇਸਿਕਲੀ ਇਹੀ ਰਾਹ ਜਿੱਦਾਂ ਪਹਿਲਾਂ ਜਸੂਸਾਂ ਨੇ ਜਿਹੜਾ ਦੱਸਿਆ, ਸੋ ਇਹਨਾਂ ਨੇ ਵੀ ਜਿਹੜਾ ਇਹੀ ਰਾਹ ਲੱਭਿਆ, ਕੰਟੀਨਿਊ ਕੀਤਾ। ਇਹ ਜਿਹੜਾ ਕਰਪਸ਼ਨ ਪਸਰਣ ਦੀ ਜਿਹੜੀ ਗੱਲ ਆ, ਇਹ ਕਿਹੜੇ ਕੁ ਸੰਨ ਦੇ ਵਿੱਚ ਜਾਂ ਕਿਹੜੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਲੱਗਦਾ ਆ ਵੀ ਐਜ਼ ਏ ਰਾਦਰ ਦੈਨ ਰਿਲੀਜੀਅਸ ਲੀਡਰ ਵੀ ਮੈਂ ਇੱਕ ਡੇਰਾ ਜਾਂ ਓਨਰਸ਼ਿਪ ਆ, ਇਹ ਕਿੱਥੇ ਕੁ ਜਾ ਕੇ ਤਬਦੀਲ ਆਪਾਂ ਨੂੰ ਦਿਖਦੀ ਹੈ? ਇਹ ਦੇਖੋ ਜੀ, ਜਦੋਂ ਬਹੁਤ ਵਧੀਆ ਤੁਹਾਡਾ ਕੁਐਸਚਨ ਹੈ, ਜਿੰਨਾ ਚਿਰ ਤਾਂ ਇਨਕਮ ਬਹੁਤ ਘੱਟ ਰਹੀ, ਮਤਲਬ ਜਦੋਂ ਪਹਿਲੀ ਉਹਦੀ ਵਿਜ਼ਿਟ ਹੈਗੀ ਆ, ਕੋਈ ਕਰਪਸ਼ਨ ਦੇ ਕੋਈ ਸਾਈਨ ਨਹੀਂ ਨਜ਼ਰ ਆਉਂਦੇ, ਬਹੁਤ ਸਹੀ ਤਰੀਕਿਆਂ ਦੇ ਨਾਲ ਥੋੜੇ ਲੋਕਾਂ ਨੂੰ ਜਿੱਦਾਂ ਪਹਿਲਾਂ ਵੀ ਉਨਾ ਕੁ ਚੜਾਵਾ ਚੜ੍ਹਦਾ, ਹਾਂਜੀ ਮਤਲਬ ਬਹੁਤ ਜ਼ਿਆਦਾ ਮਿਹਨਤ ਸੀ ਔਰ ਬਹੁਤ ਜ਼ਿਆਦਾ ਕਹਿ ਲਓ ਵੀ ਸਿੱਖੀ ਦਾ ਪਸਾਰ ਵਧੀਆ ਹੋ ਰਿਹਾ ਸੀਗਾ। 1885 'ਚ ਬ੍ਰਿਟਿਸ਼ ਨੇ, ਅੰਗਰੇਜ਼ਾਂ ਨੇ ਜਿਹੜੀਆਂ ਕਨਾਲ ਕਲੋਨੀਆਂ ਵੈਸਟਰਨ ਪੰਜਾਬ 'ਚ ਬਣਾਉਣੀਆਂ ਸ਼ੁਰੂ ਕੀਤੀਆਂ ਜੀ। ਉਸ ਵੇਲੇ 1892 'ਚ ਜਿਹੜੀ ਲੋਅਰ ਚਨਾਬ ਕਨਾਲ ਬਣਾਈ ਗਈ ਇਸ ਇਲਾਕੇ 'ਚ, ਜਿਹਨੇ ਕਿ ਨਨਕਾਣਾ ਸਾਹਿਬ ਸਟੇਟ ਨੂੰ ਪਾਣੀ ਭੇਜਿਆ 1892 'ਚ, ਉਹਦੀ ਇੱਕ ਬ੍ਰਾਂਚ ਹੈਗੀ ਹੈ ਲੋਅਰ ਗੋਗੇਰਾ ਬ੍ਰਾਂਚ। ਹਾਲੇ ਵੀ ਉਹਨੂੰ GB ਕਰਕੇ, ਜਿਹੜੇ ਪਾਕਿਸਤਾਨ 'ਚ ਪਿੰਡਾਂ ਦੇ ਨਾਮ ਨੇ ਉਹ ਇਦਾਂ ਨੇ, GB JB RB। ਇਹ GB ਹੈਗੀ ਹੈ ਇੱਕ ਨਹਿਰ ਦੀ ਬ੍ਰਾਂਚ, ਗੋਗੇਰਾ ਬ੍ਰਾਂਚ ਜਿਹੜੀ ਇੱਥੋਂ ਲੰਘਦੀ ਹੈ। ਜਿਹੜੇ ਆਪਣੇ ਕਈ ਲੋਕੀ ਲੈਲਪੁਰ 'ਚੋਂ ਗਏ ਹੋਏ ਆ, ਉਹਨਾਂ ਦੇ ਵੀ ਪਿੰਡ ਦਾ ਨਾਮ ਕਹਿੰਦੇ ਹੁੰਦੇ ਚੱਕ ਨੰਬਰ 312 GB ਜਾਂ RB, ਉਹ ਹੈਗੀ ਰੱਖ ਬ੍ਰਾਂਚ। ਇਹ ਜਿਹੜੀ ਸੀਗੀ ਇਹ ਸੀਗੀ GB ਗੋਗੇਰਾ ਬ੍ਰਾਂਚ। ਇਹਦੇ ਜਿੱਥੇ ਜਿੱਥੇ ਮੋਗੇ ਸੀਗੇ, ਜਿੱਥੋਂ ਪਾਣੀ ਨਿਕਲਦਾ ਸੀ, ਉਹ ਨੰਬਰ ਸੀਗੇ ਅੰਗਰੇਜ਼ਾਂ ਨੇ ਲਾਏ 1 2 3, ਲੋਕਾਂ ਹੀ ਫਿਰ ਉਹਨਾਂ ਨੂੰ ਚੱਕ ਨੰਬਰ ਕਹਿਣ ਲੱਗ ਪਏ। ਚੱਕ ਨੰਬਰ 1 ਉਹ ਐਗਜ਼ਿਟ ਪੁਆਇੰਟ ਸੀਗੇ ਇਸ ਕਨਾਲ ਦੇ ਗੋਗੇਰਾ ਬ੍ਰਾਂਚ ਦੇ, ਇਸ ਕਰਕੇ ਨਾਲ GB ਵੀ ਕਹਿੰਦੇ ਸੀ। ਇਸ ਕਰਕੇ ਹਾਲੇ ਵੀ ਕਈ ਵਾਰੀ ਭੁਲੇਖਾ ਪੈ ਜਾਂਦਾ, ਕੋਈ ਕਵੇ ਜੀ ਮੇਰਾ ਪਿੰਡ ਪਾਕਿਸਤਾਨ 'ਚ ਚੱਕ ਨੰਬਰ 35 ਹੈ, ਅਸੀਂ ਕਈ ਵਾਰੀ ਉਹਦੀ ਫੋਟੋਗ੍ਰਾਫੀ ਲੈ ਲਈਦੀ ਹੈ, ਪਰ ਅਸੀਂ ਕਈ ਵਾਰੀ ਉਹ ਪਿੰਡ ਵਾਲੇ ਨੂੰ ਪਤਾ ਨਹੀਂ ਹੁੰਦਾ ਉਸ ਬੰਦੇ ਨੂੰ ਵੀ GB ਸੀ ਕਿ RB ਸੀ ਕਿ JB। ਇਹ ਉਹ ਬਹੁਤ ਦੂਰ ਪੈ ਜਾਂਦੀਆਂ, ਇਹ ਅਲੱਗ-ਅਲੱਗ ਬ੍ਰਾਂਚਿਸ ਸੀਗੀਆਂ ਜਿਹੜੀਆਂ ਅੰਗਰੇਜ਼ਾਂ ਨੇ ਕੱਢੀਆਂ ਸੀ। ਇਸ ਕਰਕੇ ਚੱਕ ਦੇ ਨਾਲ ਇਹ ਨੰਬਰ ਦੱਸਣਾ ਬਹੁਤ ਜ਼ਰੂਰੀ ਹੈ ਵੀ ਕਿਹੜਾ। ਐਨੀਵੇਜ਼ ਇਹ ਜਿਹੜਾ ਇਲਾਕਾ ਸੀ, ਇੱਥੋਂ ਲੋਅਰ ਗੋਗੇਰਾ ਬ੍ਰਾਂਚ ਲੰਘੀ, ਉਹਦੇ ਨਾਲ ਇਹ ਜਿਹੜਾ ਰਾਜਬਾਰਾ ਨਹਿਰ ਆਈ, ਉਸ ਤੋਂ ਬਾਅਦ ਇੱਥੇ ਰੇਲਵੇ ਸਟੇਸ਼ਨ ਬਣ ਗਿਆ। ਉਸ ਤੋਂ ਬਾਅਦ ਜਿਹੜਾ ਗੁਰਦੁਆਰਾ ਮਾਲ ਸਾਹਿਬ ਦਾ ਜਿਹੜਾ ਮਹੰਤ ਸੀ, ਉਹਨੇ ਸਭ ਤੋਂ ਪਹਿਲੀ ਜਿਹੜੀ ਗਾਲਾ ਮੰਡੀ ਬਣਾਈ, ਗ੍ਰੇਨ ਮਾਰਕੀਟ ਬਣਾਈ, ਉਹਦੇ ਆਲੇ ਦੁਆਲੇ ਕਮਰਸ ਸੈਂਟਰ ਪੂਰੀ ਮੰਡੀ ਐਸਟੈਬਲਿਸ਼ ਹੋ ਗਈ। ਇਸ ਕਰਕੇ ਮਾਲ ਸਾਹਿਬ ਦਾ ਜਿਹੜਾ ਨਾਮ ਸੀ ਉਹ ਵੀ ਮੰਡੀ ਮਾਲ ਸਾਹਿਬ ਬਣ ਗਿਆ। ਇਸ ਰੈਪਿਡ ਡਿਵੈਲਪਮੈਂਟ ਨੇ ਇੰਨੀ ਜ਼ਿਆਦਾ ਗਰੋਥ ਕਰ ਦਿੱਤੀ, ਜਿਹੜੇ ਮਹੰਤ ਸੀ ਦੇ ਬਿਕੇਮ ਰਿਚ ਓਵਰਨਾਈਟ ਐਂਡ ਮੈਨੀ ਆਫ them started altering legal documents to stake individual claims to the vast lands in their care। ਮਤਲਬ ਪਹਿਲਾਂ ਤਾਂ ਉਹ ਸੇਵਾ ਕਰਦੇ ਸੀ, ਹੁਣ ਜਦੋਂ ਜ਼ਮੀਨ ਪਹੁੰਚ ਗਈ, ਕੀਮਤ ਦਿਨਾਂ 'ਚ ਕਿਤੇ ਤੇ ਕਿਤੇ ਪਹੁੰਚ ਗਈ, ਨਹਿਰ ਆ ਗਈ ਜੀ, ਆਹ ਜ਼ਮੀਨ ਜਿਹੜੀ ਬਿਲਕੁਲ ਨਿਕੰਮੀ ਜ਼ਮੀਨ ਸੀ, ਵੇਸਟ ਲੈਂਡ ਸੀਗੀ, ਉਹ ਫਰਟਾਈਲ ਹੋ ਗਈ, ਰੇਲਵੇ ਲਾਈਨ ਆ ਗਈ, ਰੇਲਵੇ ਸਟੇਸ਼ਨ ਬਣ ਗਿਆ, ਪਹਿਲਾਂ 35 ਮੀਲ ਦੂਰ ਸੀਗਾ। ਉਹ ਤੋਂ ਬਾਅਦ ਉੱਥੇ ਮਹੰਤਾਂ ਦੀ ਤਾਂ ਹੋ ਗਈ ਬੱਲੇ ਬੱਲੇ। ਉਹਨਾਂ ਨੇ ਜਿਹੜੇ ਜ਼ਮੀਨ ਸੀ ਆਪਣੇ ਉਹਦੇ ਕਾਗਜ਼ੀ ਕਾਰਵਾਈ ਹੌਲੀ ਹੌਲੀ ਕਰਕੇ ਜਿਹੜੀ ਸੀ ਆਪਣੇ ਚੇਂਜ ਕਰਨੀ ਸ਼ੁਰੂ ਹੋ ਗਈ। ਉਸ ਵੇਲੇ ਜਿਹੜੇ ਸੀ ਹੌਲੀ ਹੌਲੀ ਉਹ ਕਰਪਟ ਜਿਹੜੇ ਸੀ ਅੱਗੇ ਦੀ ਅੱਗੇ ਕਰਪਟ ਹੁੰਦੇ ਗਏ। ਸੋ ਮਨੀ ਫਲੋਇੰਗ ਹੈਜ਼ ਅ ਲੋਟ ਟੂ ਡੂ with the corruption that we find over and over again with these institutes। ਸੋ ਮਹੰਤਾਂ ਦਾ ਜਿਹੜਾ ਮਾਇਆ ਨੇ ਜਿਹੜਾ ਦਿਮਾਗ ਆ ਉਹ ਤੇ ਪਰਦਾ ਪਾਇਆ ਸੀਗਾ। ਸੋ ਉਸ ਤੋਂ ਬਾਅਦ ਦੇ ਵਿੱਚ ਕਈ ਕੁਛ ਕਿੰਨਾ ਕੁਛ ਜਿਹੜਾ ਉਹ ਵਾਪਰਿਆ। ਸੋ ਅੱਜ ਦੇ ਪ੍ਰੋਗਰਾਮ ਦਾ ਸਮਾਂ ਡਾਕਟਰ ਪੰਨੂ ਜੀ ਇੱਥੇ ਹੀ ਸਮਾਪਤ ਹੈ। ਅਗਲੀ ਵਾਰ ਆਪਾਂ ਜਿਹੜੇ ਨਨਕਾਣਾ ਸਾਹਿਬ ਦੀ ਖੁਸ਼ਹਾਲੀ ਜਿਹੜੀ ਇਹ ਆ, ਇਸ ਨੂੰ ਹੋਰ ਥੋੜ੍ਹਾ ਜਿਹੜਾ ਇਸ ਨੂੰ ਵਿਚਾਰਾਂਗੇ, ਹੋਰ ਕੁਛ ਕੀ ਕੁਛ ਉੱਥੇ ਹੁੰਦਾ ਸੀ ਉਸ ਦੇ ਬਾਰੇ ਜਿਹੜੇ ਉੱਪਰ ਚਰਚਾ ਕਰਾਂਗੇ ਅਗਲੇ ਜਿਹੜੇ ਆ ਪੜਾਅ ਦੇ ਵਿੱਚ, ਅਗਲੇ ਹਿੱਸੇ ਦੇ ਵਿੱਚ। ਤੇ ਅੱਜ ਦੇ ਲਈ ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਅੱਜ ਜਿਹੜੀ ਆਪਣੀ ਚਰਚਾ ਚੱਲ ਰਹੀ ਸੀ ਡਾਕਟਰ ਪੰਨੂ ਹੁਣਾਂ ਦੇ ਦੁਆਰਾ ਲਿਖੀ ਗਈ ਕਿਤਾਬ ਦ ਸਿੱਖ ਹੈਰੀਟੇਜ, ਸਿੱਖ ਵਿਰਾਸਤ
ਬਿਯੋਂਡ ਬਾਰਡਰਸ, ਉਸ ਦੇ ਪਹਿਲੇ ਚੈਪਟਰ ਦੇ ਉੱਤੇ ਆਪਾਂ ਜਿਹੜੇ ਉਹ ਚੱਲ ਰਹੇ ਹਾਂ। ਸੋ ਉਸ ਦਾ ਇੱਕ ਹੋਰ ਹਿੱਸਾ ਤੁਹਾਡੀ ਨਜ਼ਰ ਜਿਹੜਾ ਆਪਾਂ ਪੇਸ਼ ਕੀਤਾ ਆ, ਗੁਰਦੁਆਰਾ ਸਾਹਿਬ ਜਨਮ ਸਥਾਨ ਨਨਕਾਣਾ ਸਾਹਿਬ, ਉਸ ਦੇ ਨਾਲ ਸੰਬੰਧਿਤ ਜਿਹੜਾ ਇਤਿਹਾਸ ਲਹਿੰਦੇ ਪੰਜਾਬ ਦੇ ਵਿੱਚ ਪਾਇਆ ਜਾਂਦਾ ਆ, ਜਿਸ ਨੂੰ ਇੱਕ ਦਹਾਕੇ ਤੋਂ ਵੱਧ ਦੇ ਅਧਿਆਇ ਤੋਂ ਬਾਅਦ ਦੇ ਵਿੱਚ, ਖੋਜ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਕਿਤਾਬ ਦੇ ਰੂਪ ਦੇ ਵਿੱਚ ਆਪਣੀ ਨਜ਼ਰ ਜਿਹੜਾ ਉਹ ਪੇਸ਼ ਕੀਤਾ ਹੈ। ਸੋ ਤੁਸੀਂ ਵੀ ਇਸ ਕਿਤਾਬ ਨੂੰ ਜਿਹੜਾ ਉਹ ਬਾਏ ਕਰ ਸਕਦੇ ਹੋ, ਐਮਾਜ਼ੋਨ ਦੇ ਉੱਤੋਂ ਤੁਸੀਂ ਬਾਏ ਕਰ ਸਕਦੇ ਹੋ, ਦਾ ਸਿੱਖ ਹੈਰੀਟੇਜ ਬਿਯੋਂਡ ਬਾਰਡਰਸ, ਜਾਂ ਡਾਕਟਰ ਦਲਵੀਰ ਪੰਨੂ ਇਹ ਸਰਚ ਕਰਕੇ ਉੱਥੇ। ਸੋ ਜ਼ਰੂਰ ਇਸ ਨੂੰ ਤੁਸੀਂ ਬਾਏ ਕਰੋ, ਹੌਸਲਾ ਅਫਜ਼ਾਈ ਦਿਓ। ਅਤੇ ਅਗਲੇ ਹਫਤੇ ਇਸ ਕਿਤਾਬ ਦੇ ਇਸੇ ਚੈਪਟਰ ਦੇ ਅਗਲੇ ਹਿੱਸੇ ਦੇ ਨਾਲ ਜਿਹੜਾ ਆਪਾਂ ਫਿਰ ਜੁੜਾਂਗੇ। ਉਦੋਂ ਤੱਕ ਲਈ ਮੈਨੂੰ ਰਾਜਕਰਨਬੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੇ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।